ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਰੂ ਮੁਕਟ। ਮੈਂ ਚੀਵੀਰੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਇਸ ਪ੍ਰੋਟੈਸਟ ਵਿੱਚ ਸਭ ਦਾ ਨਿੱਘਾ ਸਵਾਗਤ ਕਰਦੀ ਹਾਂ, ਜਿਹੜਾ ਕਿ ਯੂਐਨ ਦੇ ਸਾਹਮਣੇ ਜਿਹੜਾ ਹੈ ਹੋਣ ਜਾ ਰਿਹਾ ਹੈ। ਇਹ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਜਿਹੜਾ ਇਹ ਪ੍ਰੋਟੈਸਟ ਯੂਐਨ ਦੇ ਸਾਹਮਣੇ ਹੋਣ ਜਾ ਰਿਹਾ। ਆਪਾਂ ਤੁਹਾਨੂੰ ਦੱਸ ਦਈਏ ਵਿਊਅਰਸ, ਜਿਹੜਾ ਯੂਐਨ ਜਨਰਲ ਅਸੈਂਬਲੀ ਸੈਸ਼ਨ ਹੈ ਇਹ 77ਵਾਂ ਸੈਸ਼ਨ ਹੈ। ਔਰ ਵਿਊਅਰਸ ਆਪਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਯੂਐਨ ਦੀ ਜਿਹੜੀ ਸੰਸਥਾ ਹੈਗੀ 194 ਮੁਲਕਾਂ ਦੀ ਜਿਹੜੀ ਇਹ ਸੰਸਥਾ ਹੈ। ਸੋ ਇਸ ਜਨਰਲ ਅਸੈਂਬਲੀ ਸੈਸ਼ਨ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਵੱਖ-ਵੱਖ ਦੇਸ਼ਾਂ ਦੇ ਜਿਹੜੇ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ, ਜਿਹੜੇ ਫੋਰਮ ਮਿਨਿਸਟਰ ਜਿਹੜੇ ਨੇ ਉਹ ਇਸ ਵਿੱਚ ਸ਼ਮੂਲੀਅਤ ਕਰਦੇ ਨੇ, ਆਪਣੇ ਵਿਊ ਦਿੰਦੇ ਨੇ। ਸੋ ਜਿਹੜੇ ਬੀਤੇ ਕੱਲ ਪਾਕਿਸਤਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਸ਼ਹਿਬਾਜ਼ ਸ਼ਰੀਫ, ਉਹ ਸੰਬੋਧਨ ਹੋ ਕੇ ਹਟੇ ਨੇ ਯੂਐਨ ਨੂੰ। ਸੋ ਅੱਜ ਇੰਡੀਆ ਦੇ ਜਿਹੜੇ ਵਿਦੇਸ਼ ਮੰਤਰੀ ਨੇ ਜੈ ਸ਼ੰਕਰ ਜਿਹੜੇ ਨੇ ਉਹ ਆਫਟਰਨੂਨ ਜਿਹੜੇ ਉਹ ਯੂਐਨ ਨੂੰ ਸੰਬੋਧਨ ਹੋਣਗੇ। ਸੋ ਜਿਹੜਾ ਪ੍ਰੋਟੈਸਟ ਦਾ ਜਿਹੜਾ ਮੇਨ ਮਕਸਦ ਇਹ ਹੈਗਾ ਕਿ ਜਿਹੜੇ ਘੱਟ ਗਿਣਤੀਆਂ ਦੇ ਉੱਪਰ ਜਿਹੜੇ ਜ਼ੁਲਮ ਹੁੰਦੇ ਨੇ, ਜਿਸ ਤਰ੍ਹਾਂ ਵੱਖਰੇ ਦੇਸ਼ਾਂ ਦੇ ਵਿੱਚ ਜਿਹੜੇ ਵੱਖਰੀ ਸਰਕਾਰਾਂ ਹੁੰਦੀਆਂ ਨੇ ਉਹ ਜਿਹੜੀਆਂ ਘੱਟ ਗਿਣਤੀਆਂ ਦੇ ਉੱਪਰ ਜਿਹੜੇ ਜ਼ੁਲਮ ਕਰਦੀਆਂ ਨੇ, ਸੋ ਉਹਨਾਂ ਨੂੰ ਠੱਲ ਪਾਉਣ ਵਾਸਤੇ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਆ ਪ੍ਰੋਟੈਸਟ ਜਿਹੜੇ ਕੀਤੇ ਜਾਂਦੇ। ਸੋ ਜਿਹੜੇ ਸਿੱਖਾਂ ਵੱਲੋਂ ਜਿਹੜਾ ਪ੍ਰੋਟੈਸਟ ਹੈ ਉਹ ਕੀਤਾ ਜਾ ਰਿਹਾ, ਕਿਉਂਕਿ ਜਿਹੜੇ ਭਾਰਤ ਸਰਕਾਰ ਹੈ ਉਹ ਸਿੱਖਾਂ ਦੇ ਉੱਪਰ ਜਿਹੜਾ ਹੈ ਆਏ ਦਿਨ ਜਿਹੜੇ ਜ਼ੁਲਮ ਨੇ ਉਹ ਜਿਹੜੀ ਉਹ ਕਰਦੀ ਹੈ। ਸੋ ਉਸ ਦੇ ਵਿਰੋਧ ਦੇ ਵਿੱਚ ਸੋ ਉਹਨਾਂ ਦੇ ਜ਼ੁਲਮਾਂ ਨੂੰ ਠੱਲ ਪਾਉਣ ਲਈ ਜਿਹੜਾ ਇਹ ਪ੍ਰੋਟੈਸਟ ਹੈ ਉਹ ਕੀਤਾ ਜਾ ਰਿਹਾ ਹੈ। ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਜਿਹੜੇ ਖਾਲਿਸਤਾਨ ਦੇ ਝੰਡੇ ਜਿਹੜੇ ਨੇ ਉਹ ਲਹਿਰਾਏ ਜਾ ਰਹੇ ਨੇ, ਉਹ ਖਾਲਿਸਤਾਨ ਦੇ ਜਿਹੜੇ ਨਾਅਰੇ ਨੇ ਉਹ ਗੁੰਜਾਏ ਜਾ ਰਹੇ ਨੇ। ਸੋ ਇਸ ਬਿਹਾਫ ਤੇ ਜਿਹੜਾ ਇਹ ਪ੍ਰੋਟੈਸਟ ਹੈ ਸਿੱਖਾਂ ਵੱਲੋਂ, ਸਿੱਖ ਜਥੇਬੰਦੀਆਂ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਜਿਹੜਾ ਹੈ ਉਹ ਅੱਜ ਜਿਹੜਾ ਉਹ ਕੀਤਾ ਜਾ ਰਿਹਾ ਹੈ। ਸੋ ਨਾਲ ਹੀ ਜਿਸ ਤਰ੍ਹਾਂ ਕਿ ਸਾਡੇ ਨਾਲ ਜੁਆਇਨ ਕਰਨੇ ਨੇ ਕਸ਼ਮੀਰ ਵੀਰ ਭੈਣਾ, ਕਿਉਂਕਿ ਉਹਨਾਂ ਦਾ ਜਿਹੜਾ 325B ਜਿਹੜੀ ਧਾਰਾ ਜਿਹੜੀ ਉਹ ਖਤਮ ਕਰਕੇ ਜਿਹੜਾ ਕਸ਼ਮੀਰੀਆਂ ਦਾ ਜਿਹੜਾ ਸਪੈਸ਼ਲ ਜਿਹੜਾ ਸਟੇਟਸ ਹੈ ਉਸ ਨੂੰ ਖਤਮ ਕਰ ਦਿੱਤਾ ਗਿਆ ਹੈ। ਉਸ ਨੂੰ ਮੁੜ ਤੋਂ ਬਹਾਲ ਕਰਨ ਵਾਸਤੇ ਜਿਹੜੇ ਕਸ਼ਮੀਰੀ ਵੀਰ ਭੈਣਾਂ ਨੇ ਉਹ ਵੀ ਅੱਜ ਪ੍ਰੋਟੈਸਟ ਵਿੱਚ ਸ਼ਾਮਿਲ ਨੇ। ਔਰ ਅਸੀਂ ਵੀ ਜਿਹੜੇ ਸਿੱਖ ਜਿਹੜੇ ਜਥੇਬੰਦੀਆਂ ਨੇ, ਸਿੱਖ ਸੰਗਤਾਂ ਨੇ, ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਪ੍ਰੋਟੈਸਟ ਹੈ ਉਹ ਜੁਆਇਨ ਕਰਾਂਗੇ। ਸੋ TV84 ਦੀ ਜਿਹੜੀ ਟੀਮ ਹੈ ਇਸ ਪ੍ਰੋਟੈਸਟ ਨੂੰ ਜਿਹੜਾ ਫੁੱਲੀ ਕਵਰ ਕਰਨ ਵਾਸਤੇ ਪਹੁੰਚ ਚੁੱਕੀ ਹੈ। ਪ੍ਰੋਟੈਸਟ ਦੇ ਚੱਲਦੇ ਆ ਆਪਾਂ ਜਿਹੜੀਆਂ ਵੱਖਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਜਿਹੜੇ ਪ੍ਰਬੰਧਕ ਮੈਂਬਰ ਨੇ ਗੁਰੂ ਘਰਾਂ ਦੇ, ਉਹਨਾਂ ਦੇ ਆਪਾਂ ਗੱਲਬਾਤ ਵੀ ਕਰਾਂਗੇ, ਉਹਨਾਂ ਦੇ ਵਿਚਾਰ ਵੀ ਲਵਾਂਗੇ। ਸੋ ਮੈਂ ਚਾਹਾਂਗੀ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਟੈਸਟ ਵਿੱਚ ਇਸੇ ਤਰ੍ਹਾਂ ਹੀ ਬਣੇ ਰਹਿਣਾ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਜਿਹੜਾ ਪ੍ਰੋਟੈਸਟ ਦਾ ਜਿਹੜਾ ਆਗਾਜ਼ ਹੈ ਉਹ ਸ਼ੁਰੂ ਹੋ ਚੁੱਕਾ ਹੈ। ਸੋ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਮੌਜੂਦ ਨੇ। ਉਹਨਾਂ ਦੇ ਵਿਚਾਰ ਲੈਂਦੇ ਆ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਜਿਹੜੇ ਆ ਯੂਐਨ ਦਾ ਜਿਹੜਾ ਅਸੈਂਬਲੀ ਜਿਹੜਾ ਜਨਰਲ ਅਸੈਂਬਲੀ ਸੈਸ਼ਨ ਹੈ ਜਿਹੜਾ ਉਹ ਸ਼ੁਰੂ ਹੋਇਆ ਹੈ, ਸੋ ਉਸ ਦੇ ਬਿਹਾਫ ਤੇ ਆਪਾਂ ਸਾਰੇ ਇਕੱਠੇ ਹੋਏ ਆ ਪ੍ਰੋਟੈਸਟ ਵਾਸਤੇ। ਸੋ ਤੁਹਾਡੇ ਕੀ ਵਿਚਾਰ ਨੇ? ਦੇਖੋ, ਯੂਨਾਈਟਿਡ ਨੇਸ਼ਨਸ ਦੇ ਇਸ ਵੇਲੇ 194 ਮੈਂਬਰ ਦੇਸ਼ ਨੇ ਔਰ ਇਹ ਉਹਨਾਂ ਦੀ ਜਨਰਲ ਅਸੈਂਬਲੀ ਹੈ। ਸਾਲ ਦੇ ਸਤੰਬਰ ਮਹੀਨੇ ਦੇ ਵਿੱਚ ਜਨਰਲ ਅਸੈਂਬਲੀ ਦਾ ਸੈਸ਼ਨ ਹੁੰਦਾ ਹੈ ਔਰ ਇਹਨਾਂ ਹੀ 194 ਮੈਂਬਰਾਂ ਚੋਂ ਫਿਰ 15 ਮੈਂਬਰਾਂ ਦੀ ਸਿਕਿਉਰਿਟੀ ਕੌਂਸਲ ਹੈ ਜਿਹਦਾ ਸੈਸ਼ਨ ਟਾਈਮ ਟੂ ਟਾਈਮ ਹੁੰਦਾ ਰਹਿੰਦਾ। ਬੇਸ਼ੱਕ 194 ਮੁਲਕਾਂ ਦਾ ਸੈਸ਼ਨ ਇੱਕ ਰਸਮ ਬਣ ਗਿਆ ਹੈ, ਕਿਉਂਕਿ ਅਲਟੀਮੇਟਲੀ ਜਿਹੜੀ ਤਾਕਤ ਹੈ ਉਹ 5 ਜਿਹੜੇ ਵੀਟੋ ਵੀਲਡਿੰਗ ਮੈਂਬਰ ਨੇ ਸਿਕਿਉਰਿਟੀ ਕੌਂਸਲ ਦੇ, ਉਹਨਾਂ ਕੋਲ ਹੁੰਦੀ ਹੈ। ਪਰ ਫਿਰ ਵੀ ਜੋ ਕੁਝ ਇਸ ਮੌਕੇ ਦੇ ਉੱਤੇ ਦੁਹਰਾਇਆ ਜਾਂਦਾ ਹੈ, ਪ੍ਰੋਟੈਸਟ ਕੀਤੇ ਜਾਂਦੇ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਨੋਟਿਸ ਕੀਤਾ ਜਾਂਦਾ ਹੈ, ਉਹਨਾਂ ਦਾ ਕਿਤੇ ਨਾ ਕਿਤੇ ਪ੍ਰਭਾਵ ਹੁੰਦਾ ਹੈ। ਸੋ ਅੱਜ 24 ਸਤੰਬਰ ਦਾ ਦਿਨ 18 ਮੁਲਕਾਂ ਦੇ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਜਾਂ ਫੋਰਨ ਮਿਨਿਸਟਰ ਉਹ ਸਕੈਜੂਲਡ ਨੇ ਬੋਲਣ ਦੇ ਲਈ। ਭਾਰਤ ਦਾ ਫੋਰਨ ਮਿਨਿਸਟਰ ਜੈ ਸ਼ੰਕਰ ਉਹ 17ਵੇਂ ਨੰਬਰ ਤੇ ਉਹਨੇ ਬੋਲਣਾ ਅੱਜ ਆਫਟਰਨੂਨ। ਔਰ ਪਿਛਲੇ 38 ਸਾਲਾਂ ਤੋਂ ਜੂਨ 84 ਦੇ ਭਾਰਤੀ ਫੌਜ ਦੇ ਹਮਲੇ ਤੋਂ ਬਾਅਦ ਜਦੋਂ ਸਿੱਖ ਕੌਮ ਨੇ ਖਾਲਿਸਤਾਨ ਨੂੰ ਆਪਣਾ ਗੋਲ ਐਲਾਨਿਆ, ਹਰ ਸਾਲ ਸਤੰਬਰ ਦੇ ਮਹੀਨੇ 'ਚ ਜਦੋਂ ਵੀ ਇੰਡੀਅਨ ਰਿਪਰੈਜ਼ੈਂਟੇਟਿਵ ਇੱਥੇ ਬੋਲਦਾ ਹੈ ਪ੍ਰੋਟੈਸਟ ਹੁੰਦਾ ਹੈ। ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਔਰ ਗੁਰਦੁਆਰਿਆਂ ਦੇ ਨੁਮਾਇੰਦੇ ਉਹਨਾਂ ਦੇ ਉਦਮ ਦੇ ਨਾਲ ਸਿੱਖ ਸੰਗਤ ਵੱਡੀ ਗਿਣਤੀ ਦੇ ਵਿੱਚ ਹੈ। ਪਰ ਕਿਉਂਕਿ ਜਿੰਨੇ ਮੁਲਕਾਂ ਦੇ ਲੋਕ ਅੰਦਰ ਬੋਲਦੇ ਨੇ, ਉਹਨਾਂ ਦੇ ਮੁਲਕਾਂ ਜੋ ਕੁਝ ਚੱਲ ਰਿਹਾ ਉਹਦੇ ਵਿਰੋਧ ਵਾਲੇ ਵੀ ਨਾਲ ਆਉਂਦੇ ਨੇ।
ਸਾਡੇ ਖੱਬੇ ਪਾਸੇ ਜ਼ਿੰਬਾਬਵੇ ਵਾਲਿਆਂ ਦਾ ਪ੍ਰੋਟੈਸਟ ਹੈ, ਇੱਧਰ ਕਸ਼ਮੀਰੀਆਂ ਦਾ ਪ੍ਰੋਟੈਸਟ ਹੈ, ਇਸੇ ਤਰ੍ਹਾਂ ਬਾਕੀਆਂ ਦਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇੱਕ ਸਟਰੋਂਗ ਮੈਸੇਜ ਹੈ। ਇਸ ਵੇਲੇ ਦੁਨੀਆ ਦੇ ਵਿੱਚ ਖਾਲਿਸਤਾਨ ਦੇ ਹੱਕ 'ਚ ਫਜ਼ਾ ਹੈ। ਟੋਰਾਂਟੋ ਦੇ ਰੈਫਰੈਂਡਮ ਨੇ ਇੱਕ ਸਟੇਜ ਸੈੱਟ ਕੀਤੀ ਹੈ। ਪੰਜਾਬ ਦੀ ਧਰਤੀ ਤੇ ਦੀਪ ਸਿੱਧੂ ਮੂਸੇਵਾਲਾ ਔਰ ਹੁਣ ਜਿਵੇਂ ਅੰਮ੍ਰਿਤਪਾਲ ਸਿੰਘ ਉਹ ਨੌਜਵਾਨਾਂ ਦੀ ਆਵਾਜ਼ ਬਣ ਰਹੇ ਨੇ। ਕੱਲ ਨੂੰ ਕਿਹਦੀ ਕੀ ਪਰਫਾਰਮੈਂਸ ਹੈ ਇਹ ਡਿਪੈਂਡ ਪਰਫਾਰਮੈਂਸ ਤੇ ਕਰੇਗਾ। ਪਰ ਪੰਜਾਬ ਦੀ ਧਰਤੀ ਇੱਕ ਐਸੀ ਧਰਤੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਆਮਦ ਨੇ ਉਸ ਧਰਤੀ ਦੇ ਉੱਤੇ ਧਰਤੀ ਦਾ ਖਮੀਰ ਬਦਲਿਆ। ਸੱਚ ਹੱਕ ਇਨਸਾਫ ਦੇ ਬਲਕਾਰ ਯੋਧੇ ਫਿਰ 10 ਪਾਤਸ਼ਾਹੀਆਂ ਨੇ ਜੋ ਸਿੱਖੀ ਦਾ ਗੁਰਮਤ ਦਾ ਖਾਲਸੇ ਦਾ ਕਨਸੈਪਟ ਦਿੱਤਾ ਉਸ ਧਰਤੀ ਤੇ ਪੈਦਾ ਕੀਤੇ। ਬੇਸ਼ੱਕ ਸਾਊਥ ਏਸ਼ੀਆ ਇੱਕ ਵੱਡਾ ਜਿਹੜਾ ਉਹ ਸਬ ਕੰਟੀਨੈਂਟ ਹੈ, ਕੰਟੀਨੈਂਟ ਵਾਂਗ ਹੈ, ਲੇਕਿਨ ਛੋਟੀ ਜਿਹੀ ਜਿਹੜੀ ਸਿੱਖ ਕੌਮ ਹੈ। ਜੇ ਅਸੀਂ ਪਿਛਲੀਆਂ 4 ਸਦੀਆਂ ਦਾ ਇਤਿਹਾਸ ਦੇਖੀਏ ਤੇ ਜਿਹੜੇ ਦਿੱਲੀ ਤਖਤ ਦੇ ਉੱਤੇ ਕਾਬਜ਼ ਪਾਵਰਫੁਲ ਰਜੀਮ ਸੀ ਉਹ ਮੁਗਲ ਹੋਣ, ਅਫਗਾਨਿਸਤਾਨ ਦੇ ਹਾਕਮ ਹੋਣ, ਅੰਗਰੇਜ਼ ਹੋਣ ਔਰ ਅੱਜ ਹਿੰਦੂ ਤਵੀ ਹੋਣ, 75 ਸਾਲਾਂ ਤੋਂ ਸਿੱਖਾਂ ਨੇ ਇਫੈਕਟਿਵ ਚੈਲੰਜ ਦਿੱਤਾ ਹੈ। 13 ਮਹੀਨੇ ਦੀ ਕਿਸਾਨ ਲਹਿਰ ਨੇ ਭਾਰਤੀ ਹਕੂਮਤ ਨੂੰ ਝੁਕਣ ਤੇ ਮਜਬੂਰ ਕੀਤਾ। 3 ਖੇਤੀ ਕਾਨੂੰਨ ਵਾਪਸ ਹੋਏ ਔਰ ਜਿਸ ਡਿਟਰਮੀਨੇਸ਼ਨ ਨਾਲ ਹੁਣ ਖਾਲਿਸਤਾਨ ਦੇ ਲਈ ਕੌਮ ਜੂਝ ਰਹੀ ਹੈ, ਭਾਰਤੀ ਹਕੂਮਤ ਦੀ ਘਬਰਾਹਟ ਅੱਡ-ਅੱਡ ਫਰੰਟਸ ਤੋਂ ਅਸੀਂ ਦੇਖ ਸਕਦੇ ਹਾਂ। ਕੈਨੇਡੀਅਨ ਗਵਰਨਮੈਂਟ ਨੂੰ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾਣਾ, ਸਿੱਖ ਸਟੂਡੈਂਟਸ ਦੀ ਹਰਾਸਮੈਂਟ ਔਰ ਬਹੁਤ ਸਾਰਾ ਐਸਾ ਪਾਰਟ ਹੈ ਜਿਹੜਾ ਦੱਸ ਰਿਹਾ ਹੈ ਕਿ ਭਾਰਤੀ ਹਕੂਮਤ ਸਮਝਦੀ ਹੈ ਕਿ ਖਾਲਿਸਤਾਨ ਇੱਕ ਅਲਟੀਮੇਟ ਰਿਐਲਿਟੀ ਹੈ। ਔਰ ਜੋ ਬੈਕਗ੍ਰਾਉਂਡ ਅੱਜ ਅਸੀਂ ਦੇਖ ਰਹੇ ਹਾਂ ਇਹ ਉਤਸ਼ਾਹ ਨੌਜਵਾਨੀ ਦਾ ਔਰ 3-4 ਜਨਰੇਸ਼ਨ, ਕਿਉਂਕਿ ਜੇ ਅਸੀਂ 1978 ਤੋਂ ਗੱਲ ਸ਼ੁਰੂ ਕਰੀਏ ਕਿ ਉਹਨਾਂ ਨੇ 2 ਜਨਰੇਸ਼ਨਾਂ ਸਾਡੀਆਂ ਜਾਂ ਵਾਈਪ ਆਊਟ ਕੀਤੀਆਂ ਜਾਂ ਡਰੱਗਸ ਦੇ ਹਵਾਲੇ ਕੀਤੀਆਂ। ਇਹਦੇ ਬਾਵਜੂਦ ਅੱਜ ਕੌਮ ਦੇ ਵਿੱਚ ਖਾਲਿਸਤਾਨ ਦੀ ਲਹਿਰ ਪੂਰੇ ਜ਼ੋਰ ਨਾਲ ਹੈ ਔਰ ਉਹ ਦਿਨ ਦੂਰ ਨਹੀਂ ਹੈ ਜਦੋਂ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਹੋਣ ਚਾਹੇਗਾ। ਇਸ ਬਾਰੇ ਕਿਸੇ ਨੂੰ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਖਾਲਿਸਤਾਨ ਜ਼ਿੰਦਾਬਾਦ। ਤਾਂ ਮੌਜੂਦ ਨੇ, ਉਹਨਾਂ ਦੇ ਵਿਚਾਰ ਵੀ ਸੁਣਦੇ ਆ ਜੀ। ਭਾਈ ਸਾਹਿਬ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਰੋਤਿਆਂ ਨੂੰ ਸਾਰਿਆਂ ਨੂੰ ਭਾਈ ਜਿਹੜੇ ਬਾਤ ਕਰ ਰਹੇ ਨੇ। ਸੋ ਅੱਜ ਦਾ ਦਿਹਾੜਾ ਅਸੀਂ ਨਿਊਯਾਰਕ ਸਿਟੀ ਦੇ ਵਿੱਚ UN ਦੇ ਮੂਹਰੇ ਜਿਹੜੀ ਦੁਨੀਆ ਦੀ ਪੰਚਾਇਤ ਆ ਉੱਥੇ ਸਿੱਖਾਂ ਵੱਲੋਂ ਜਿਹੜਾ ਕਿ ਇੰਡੀਆ ਦਾ ਪ੍ਰਧਾਨ ਮੰਤਰੀ ਮੋਦੀ ਜਿਹਨੇ ਹਜ਼ਾਰਾਂ ਹੀ ਸਿੰਘਣੀਆਂ ਦਾ ਦੋਸ਼ੀ ਹੈ, ਜਿਹਨੇ ਚਾਹੇ ਉਹ ਕਿਸਾਨ ਮੋਰਚੇ ਵਿੱਚ ਹੋਣ ਤਾਂ ਹੋਰ ਉਹਦੇ ਵਿੱਚ ਜਾਂ ਸੰਬੰਧੀ ਸਿੰਘਾਂ ਦੇ ਲਈ ਅੱਜ ਅਸੀਂ ਇੱਥੇ ਇਕੱਠੇ ਹਾਂ UN ਦੇ ਸਾਹਮਣੇ। ਉਹ ਆਪ ਤਾਂ ਨਹੀਂ ਆਇਆ ਪਰ ਉਹਦੇ ਹੋਰ ਜਿਹੜੇ ਨਾਲ ਦੇ ਕਰਿੰਦੇ ਆਏ ਨੇ। ਸੋ ਹੋਰ ਦੁਨੀਆ ਭਰ ਦੇ ਲੋਕ ਜਿਨ੍ਹਾਂ ਨੂੰ ਦੇਸ਼ਾਂ ਦੇ ਵਿੱਚ ਸਤਾਇਆ ਜਾ ਰਿਹਾ ਸਾਰੇ ਅੱਜ ਇੱਥੇ ਅਸੀਂ ਪਹੁੰਚੇ ਹੋਏ ਹਨ। ਸੋ ਅਸੀਂ ਵੀ ਉਹ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਜਿਨ੍ਹਾਂ ਨੇ ਸੰਘਰਸ਼ ਚਲਾਇਆ ਸੀ ਉਹਦੇ ਵਿੱਚ ਹਜ਼ਾਰਾਂ ਹੀ ਸਿੰਘ ਲੱਖਾਂ ਹੀ ਸਿੰਘ ਸ਼ਹੀਦ ਹੋਣ ਵਾਲੇ ਅਤੇ ਜਾਂ ਅਜੋਕੇ ਸਮੇਂ ਵਿੱਚ ਜਿਹੜੇ ਪੰਜਾਬ ਦੀ ਧਰਤੀ 'ਤੇ ਸੰਘਰਸ਼ ਕਰਦੇ ਆ ਉਹਨਾਂ ਦੇ ਰਾਧਾ ਮਾਰਦੇ ਆ। ਸੋ ਅੱਜ ਵੀ ਉਹਨਾਂ ਅਸੀਂ ਬੁੱਚੜਾਂ ਨੂੰ ਇੱਥੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਬੋਲਣ ਦੇ ਹਰੇ ਕੋਈ ਵੀ ਇੰਡੀਆ ਦਾ ਨੁਮਾਇੰਦਾ ਆਉਂਦਾ ਤਾਂ ਉਹਨੂੰ ਘੇਰਦੇ ਆ ਜਿੱਥੇ ਵੀ ਮਿਲਦਾ। ਸੋ ਇਹ ਸਾਡਾ ਬਾਹਰਲੇ ਸਿੱਖਾਂ ਦਾ ਫਰਜ਼ ਬਣਦਾ ਕਿਉਂਕਿ ਉਹ ਸਾਡੇ ਜਿਹੜੇ ਹਿੰਦੁਸਤਾਨ ਦੀ ਧਰਤੀ ਤੇ ਜਿਹੜੇ ਸਾਡੇ ਭੈਣ ਭਰਾ ਗੁਲਾਮ ਉਹਨਾਂ ਨੂੰ ਬੜਾ ਧੱਕਾ ਕੀਤਾ ਜਾਂਦਾ ਤੇ ਉਹਨਾਂ ਦੀ ਆਵਾਜ਼ ਲਈ ਅਸੀਂ ਅੱਜ ਪਹੁੰਚੇ ਹਾਂ। ਸਾਡੇ ਇੱਕੋ ਇੱਕ ਟੀਵੀ 84 ਜਿਹੜੇ ਸਿੱਖਾਂ ਦੀ ਗੱਲ ਕਰਦੇ ਨੇ। ਟੀਵੀ ਤਾਂ ਹੋਰ ਬਥੇਰੇ ਆ ਪਰ ਧੜਕ 100% ਸੱਚ ਗੱਲ ਇਹ ਟੀਵੀ ਤੇ ਕੀਤੀ ਜਾਂਦੀ ਹੈ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਇਹ ਸਾਰੇ ਪ੍ਰੋਗਰਾਮ ਆ ਕੇ ਕਵਰ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਪ੍ਰੋਟੈਸਟ ਵਿੱਚ ਆਏ ਹੋ ਨਿਊ ਜਰਸੀ ਤੋਂ ਸਪੈਸ਼ਲੀ, ਸੋ ਕੀ ਵਿਚਾਰ ਨੇ ਤੁਹਾਡੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਪ੍ਰੋਟੈਸਟ ਇਸ ਕਰਕੇ ਹੀ ਰੱਖਿਆ ਗਿਆ ਕਿਉਂਕਿ ਜਿਹੜਾ ਧੱਕਾ ਹਿੰਦੁਸਤਾਨ ਦੀ ਸਰਕਾਰ ਤੇ ਮੋਦੀ ਸਰਕਾਰ ਸਿੱਖਾਂ ਨਾਲ ਤੇ ਮਾਈਨੋਰਟੀਜ਼ ਨਾਲ ਜਿਹੜਾ ਧੱਕਾ ਹੋ ਰਿਹਾ, ਜਿਸ ਤਰ੍ਹਾਂ ਉਹਨਾਂ ਨੇ ਸਾਰੀਆਂ ਮਾਈਨੋਰਟੀਆਂ ਨੂੰ ਮਤਲਬ ਇੱਕ ਕਰਕੇ ਜਿਹੜਾ ਥੱਲੇ ਲਾ ਰਿਹਾ, ਸਾਈਡ ਤੇ ਕਰ ਰਿਹਾ, ਉਹ ਸਾਰੇ ਕਾਸੇ ਦੇ ਵਿਰੋਧ ਦੇ ਵਿੱਚ ਤਾਂ ਕਿ ਹਿੰਦੁਸਤਾਨ ਦੇ ਵਿੱਚ ਇੱਕ ਤਾਂ ਮਾਈਨੋਰਟੀਆਂ ਦੀ ਜਿਹੜੀ ਆਜ਼ਾਦੀ ਆ ਉਹ ਬਹਾਲ ਹੋ ਸਕੇ, ਦੂਸਰਾ
ਜਿਹੜਾ ਅਸੀਂ ਸਿੱਖ, ਕਿਉਂਕਿ ਸ਼ੁਰੂ ਤੋਂ ਹੀ ਸਾਡੇ ਬਜ਼ੁਰਗਾਂ ਨੇ ਸਿੱਖ ਰਾਜ ਸਥਾਪਿਤ ਕੀਤਾ, ਸਾਡੇ ਖੂਨ 'ਚ ਅੱਜ ਵੀ ਮਤਲਬ ਖਾਲਿਸਤਾਨ ਦੀ ਗੱਲ ਜਾਂ ਸਿੱਖ ਰਾਜ ਦੀ ਗੱਲ ਅੱਜ ਵੀ ਆ। ਤੇ ਅਸੀਂ ਇਹ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਸਾਡਾ ਆਜ਼ਾਦੀ ਤੋਂ ਪਹਿਲਾਂ, ਕਿਉਂਕਿ ਸਿੱਖ ਕਦੇ ਵੀ ਹਿੰਦੁਸਤਾਨ ਦਾ ਪਾਰਟ ਨਹੀਂ ਰਹੇ, ਇਹ ਜਦੋਂ ਅੰਗਰੇਜ਼ਾਂ ਦੇ ਖਿਲਾਫ ਆਜ਼ਾਦੀ ਲਈ ਲੜਨਾ ਪਿਆ ਉਦੋਂ ਇਹ ਜ਼ਰੂਰ ਸੀਗਾ ਵੀ ਸਾਰੀਆਂ ਕਮਿਊਨਿਟੀਆਂ ਨੇ ਇਕੱਠੇ ਹੋ ਕੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ, ਪਰ ਸਿੱਖਾਂ ਦਾ ਇੱਕ ਆਪਣਾ ਸੈਪਰੇਟ ਕੰਟਰੀ ਸੀਗਾ, ਆਪਣਾ ਸਿੱਖ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਟਾਈਮ ਤੋਂ ਲੈ ਕੇ। ਸੋ ਉਹਨੂੰ ਇਹਨਾਂ ਨੇ ਜਿਹੜਾ ਹਥਿਆਇਆ, ਉਸ ਤੋਂ ਬਾਅਦ ਅਸੀਂ ਉਹਦੇ ਲਈ ਲੜੇ। ਪਰ ਉਸ ਤੋਂ ਬਾਅਦ ਜਿਹੜੀ ਸਾਡੀ ਇਹਨਾਂ ਨਾਲ ਗੱਲਬਾਤ ਹੋਈ ਉਸ ਦੇ ਵਿੱਚ ਕਾਫੀ ਰਿਜ਼ਰਵੇਸ਼ਨ ਸੀਗੀਆਂ ਜਿਹੜੀਆਂ ਇਹ ਮੰਨੇ ਸੀ ਵੀ ਅਸੀਂ ਤੁਹਾਨੂੰ ਦਵਾਂਗੇ, ਪਰ ਮੇਰਾ ਖਿਆਲ 1949 ਦੇ ਕਰੀਬ ਜਾ ਕੇ ਹੀ ਮਤਲਬ ਇਹ ਗੱਲਾਂ ਜ਼ਾਹਰ ਹੋਣ ਲੱਗੀਆਂ ਵੀ ਇਹਨਾਂ ਨੇ ਕੋਈ ਵੀ ਉਹ ਗੱਲ ਮੰਨਣੀ ਨਹੀਂ ਤੇ ਸਿੱਖਾਂ ਨਾਲ ਜਿਹੜਾ ਉਹ ਧੱਕਾ ਹੋਊਗਾ। ਸੋ ਉਦੋਂ ਤੋਂ ਹੀ ਸਿੱਖਾਂ ਦੇ ਮਨ ਦੇ ਵਿੱਚ ਇਹ ਗੱਲ ਹੈਗੀ ਆ। ਤੇ ਬਾਹਰਲੇ ਸਿੱਖ ਜਿਹੜੇ ਬਾਹਰ ਬੈਠੇ ਆ ਉਹ ਖਾਸ ਤੌਰ ਤੇ ਈਵਨ ਪੰਜਾਬ ਦੇ ਵਿੱਚ ਵੀ ਜਿਹੜੇ ਸਾਡੇ ਭੈਣ ਭਰਾ ਨੇ ਜਾਂ ਬਜ਼ੁਰਗ ਨੇ, ਉਹ ਸਿੱਖਾਂ ਦੀ ਆਜ਼ਾਦੀ ਲਈ ਤੇ ਖਾਲਿਸਤਾਨ ਲਈ ਜਦੋਜਹਿਦ ਨੇ। ਤੇ ਉਸੇ ਲਈ ਅਸੀਂ ਗਾਂਹ ਵਧਾਉਣ ਦੇ ਕਾਰਨ ਉਸ ਨੂੰ ਗਾਂਹ ਤੋਰਨ ਲਈ ਤੇ ਮਿਨੋਰਟੀਜ਼ ਨੂੰ ਜਿਹੜੇ ਹੱਕ ਉਹਨਾਂ ਦੇ ਮਿਲਣ ਉਸ ਦੇ ਖਾਤਰ ਅਸੀਂ ਇੱਥੇ ਅੱਜ ਮੋਦੀ ਸਰਕਾਰ ਦਾ ਜਿਹੜਾ ਵਿਰੋਧ ਕਰਨ ਲਈ ਇੱਥੇ ਜੀ ਉਹਨਾਂ ਦੇ ਸਾਹਮਣੇ ਇਕੱਠੇ ਹੋਏ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦੇ ਔਰ ਸੰਗਤਾਂ ਜਿਹੜੀਆਂ ਆ, ਅੱਜ ਯੂਨਾਈਟਿਡ ਨੇਸ਼ਨ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਸੈਸ਼ਨ ਚੱਲਦਾ ਆ, ਉਹਦੇ ਵਿੱਚ ਭਾਰਤੀ ਨੁਮਾਇੰਦੇ ਮਿਨਿਸਟਰੀ ਆਫ ਅਫੇਅਰ ਤੋਂ ਪਹੁੰਚੇ ਹੋਏ ਆ। ਭਾਵੇਂ ਕਿ ਖਾਲਿਸਤਾਨੀਆਂ ਦਾ ਜਿਹੜਾ ਜ਼ੋਰ ਸੋਸ਼ਲ ਮੀਡੀਆ ਤੇ ਉਹ ਦੇਖ ਕੇ ਨਰਿੰਦਰ ਮੋਦੀ ਨਹੀਂ ਪਹੁੰਚ ਰਿਹਾ ਅੱਜ ਯੂਨਾਈਟਿਡ ਨੇਸ਼ਨ 'ਚ, ਪਰ ਫਿਰ ਵੀ ਜਿਹੜਾ ਸਾਡਾ ਮੈਸੇਜ ਆ ਸਿੱਖਾਂ ਦਾ ਹਰ ਸਾਲ ਦੀ ਤਰ੍ਹਾਂ ਉਹ ਬੜਾ ਜੋਸ਼ੋ ਖਰੋਸ਼ ਦੇ ਨਾਲ ਯੂਨਾਈਟਿਡ ਨੇਸ਼ਨ ਦੇ ਅੱਗੇ ਦਿੱਤਾ ਜਾ ਰਿਹਾ ਆ ਕਿ ਜਿਵੇਂ ਸਾਡੇ ਬੰਦੀ ਸਿੰਘ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਉਹ ਬੜੇ ਲੰਬੇ ਸਮਿਆਂ ਤੋਂ ਕੈਦ ਹਨ, ਔਰ ਜਿਵੇਂ ਅਸੀਂ ਪਿਛਲੇ ਲੰਮਿਆਂ ਸਮਿਆਂ ਤੋਂ 1984 ਦੇ ਵਿੱਚ ਜਿਵੇਂ ਭਾਰਤੀ ਹਕੂਮਤ ਨੇ ਦਰਬਾਰ ਸਾਹਿਬ ਤੇ 33 ਤੋਂ ਵੱਧ ਗੁਰਧਾਮ ਭਾਰਤ ਦੀਆਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਅਟੈਕ ਕਰਿਆ, ਸਾਡੀ ਜਵਾਨੀ ਨੂੰ ਨਸ਼ਿਆਂ ਦੇ ਵਿੱਚ ਗਲਤਾਨ ਕਰ ਦਿੱਤਾ, ਪਾਣੀ ਜਿਹੜੇ ਲੁੱਟੇ ਜਾ ਰਹੇ ਹਨ, ਔਰ ਜਿਹੜੀ ਖਾਲਿਸਤਾਨ ਦੀ ਲੜਾਈ ਆ ਗੁਲਾਮੀ ਦੇ ਸੰਗਲ ਤੋੜਨ ਵਾਸਤੇ, ਭਾਰਤੀ ਕਬਜ਼ੇ ਦੇ ਵਿੱਚੋਂ ਪੰਜਾਬ ਨੂੰ ਯਾਦ ਕਰਾਉਣ ਵਾਸਤੇ ਉਹ ਅੱਜ ਲੜੀ ਜਾ ਰਹੀ ਆ ਸਮੁੱਚੇ ਪੰਥ ਵੱਲੋਂ। ਤਾਂ ਅੱਜ ਯੂਨਾਈਟਿਡ ਨੇਸ਼ਨ ਦੇ ਵਿੱਚ ਇਹ ਆਵਾਜ਼ ਜਿਹੜੀ ਆ ਉਹਨਾਂ ਕੰਨਾਂ ਤੱਕ ਪਹੁੰਚਾਈ ਜਾ ਰਹੀ ਆ ਕਿ ਇਹ ਲੜਾਈ ਉਦੋਂ ਤੱਕ ਜੱਦੋ-ਜਹਿਦ ਜਾਰੀ ਰਹੇਗੀ ਜਦੋਂ ਤੱਕ ਗੁਲਾਮੀ ਦੇ ਸੰਗਲ ਤੋੜ ਕੇ ਭਾਰਤ ਨੂੰ, ਪੰਜਾਬ ਨੂੰ ਭਾਰਤੀ ਕਬਜ਼ੇ 'ਚੋਂ ਆਜ਼ਾਦ ਨਹੀਂ ਕਰਾ ਦਿੰਦੇ। ਤੋਂ ਮੈਂ ਬੇਨਤੀ ਕਰੂੰਗਾ ਜੋ ਆਪਣੇ ਵੀਰ ਬਲਜਿੰਦਰ ਸਿੰਘ ਜੀ ਨਿਊਯਾਰਕ ਤੋਂ ਹੀ ਸੈਲਫ ਡਿਟਰਮੀਨੇਸ਼ਨ ਕਾਉਂਸਲ ਦੇ ਕੋਆਰਡੀਨੇਟਰ ਆ ਵਰਲਡ ਸਿੱਖ ਪਾਰਲੀਮੈਂਟ ਦੇ, ਉਹ 5-4 ਮਿੰਟ ਆਪਣੇ ਵਿਚਾਰ ਦੇਣਗੇ। ਉਹਨਾਂ ਤੋਂ ਬਾਅਦ ਅਲੱਗ-ਅਲੱਗ ਜਥੇਬੰਦੀਆਂ ਦੇ ਹੋਰ ਵੀ ਵੀਰ ਪਹੁੰਚੇ ਹੋਏ ਆ, ਸਾਰਿਆਂ ਦੇ ਅਸੀਂ 5-5 ਮਿੰਟ ਵਿਚਾਰ ਲਵਾਂਗੇ। ਤਾਂ ਬੇਨਤੀ ਆ ਭਾਈ ਬਲਜਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਨਿਊਯਾਰਕ ਦੇ ਵਿੱਚ ਯੂਐਨਓ ਦੇ ਸਾਹਮਣੇ ਸਿੱਖ ਕੌਮ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ, ਇਹ ਕਾਫੀ ਲੰਬੇ ਸਮੇਂ ਤੋਂ ਲਗਾਤਾਰ ਪ੍ਰੋਟੈਸਟ ਚੱਲਦੇ ਆ ਰਹੇ ਨੇ। ਅਸੀਂ ਇੱਥੇ ਹਿੰਦੁਸਤਾਨ ਦੀ ਸਰਕਾਰ ਦੇ ਨੁਮਾਇੰਦਿਆਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇੱਥੇ ਅੰਦਰ ਜਾ ਕੇ ਤੁਸੀਂ ਜੋ ਸੱਚੇ ਸੁੱਚੇ ਬਣਨ ਦੀ ਕੋਸ਼ਿਸ਼ ਕਰਦੇ ਆ ਕਿ ਭਾਰਤ ਦੁਨੀਆ ਦੀ ਇੱਕ ਬਹੁਤ ਵੱਡੀ ਡੈਮੋਕ੍ਰੇਸੀ ਹੈ, ਉਹ ਇੱਕ ਬਹੁਤ ਵੱਡਾ ਬੇਈਮਾਨੀ ਹੈ, ਦੁਨੀਆ ਦੇ ਨਾਲ ਧੋਖਾ ਹੈ। ਹਿੰਦੁਸਤਾਨ ਦੇ ਵਿੱਚ ਬਹੁਤ ਗਿਣਤੀ ਹਿੰਦੂਆਂ ਨੇ ਉੱਥੇ ਹਰ ਇੱਕ ਘੱਟ ਗਿਣਤੀ ਦਾ ਕਤਲੇਆਮ ਕੀਤਾ ਹੈ। ਉੱਥੇ ਸਿੱਖ ਕੌਮ ਦੀ ਸਿੱਖ ਨਸਲਕਸ਼ੀ ਹੋਈ ਆ, ਉਸ ਤੋਂ ਬਾਅਦ ਮੁਸਲਮਾਨਾਂ ਦੀ ਨਸਲਕਸ਼ੀ ਹੋਈ ਹੈ ਅਤੇ ਦਲਿਤਾਂ ਦੇ ਨਾਲ ਅਤੇ ਕ੍ਰਿਸਚੀਅਨਾਂ ਦੇ ਨਾਲ ਸ਼ਰੇਆਮ ਧੱਕਾ ਹੋਇਆ ਹੈ ਤੇ ਇਹ ਹੁੰਦਾ ਜਾ ਰਿਹਾ ਹੈ। ਅਸੀਂ ਸਿੱਖ ਕੌਮ ਦੇ ਨੁਮਾਇੰਦੇ ਇੱਥੇ ਇਕੱਠੇ ਹੋਏ ਹਾਂ, ਇਹ ਦੱਸ ਦੇਣਾ ਚਾਹੁੰਦੇ ਹਾਂ ਕਿ 1947 ਤੋਂ ਬਾਅਦ ਤੁਸੀਂ ਸਾਨੂੰ ਸੁੱਖ ਦੀ ਨੀਂਦ ਸੌਣ ਨਹੀਂ ਦਿੱਤਾ। 1984 ਵਿੱਚ ਜੋ ਹਿੰਦੁਸਤਾਨ ਦੀ ਸਰਕਾਰ ਨੇ ਫੌਜ ਭੇਜ ਕੇ 37 ਗੁਰਧਾਮਾਂ ਦੇ ਉੱਤੇ ਹਮਲਾ ਕੀਤਾ, ਸਾਡੇ ਪਾਕ ਪਵਿੱਤਰ
ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ, ਸੰਗਤਾਂ ਦਾ ਕਤਲੇਆਮ ਕੀਤਾ। ਨਵੰਬਰ 1984 ਦੇ ਵਿੱਚ ਸਿੱਖ ਨਸਲਕੁਸ਼ੀ ਕੀਤੀ ਹੈ ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਉਹ ਬੋਲ ਤੇ ਜਿਸ ਦਿਨ ਭਾਰਤੀ ਹਕੂਮਤ ਦੇ ਕਦਮ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਪਏ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਸਿੱਖ ਕੌਮ ਉਸ ਦਿਨ ਤੋਂ ਖਾਲਿਸਤਾਨ ਦੀ ਪ੍ਰਾਪਤੀ ਲਈ ਨਿਸ਼ਾਨਾ ਖਾਲਿਸਤਾਨ ਮਿੱਥ ਕੇ ਬਹੁਤ ਵੱਡਾ ਜੰਗ ਵਿੱਢ ਕੇ ਆਪਣੀ ਖਾਲਿਸਤਾਨੀ ਪ੍ਰਾਪਤੀ ਲਈ ਜੰਗ ਲੜ ਰਹੀ ਹੈ। ਸਾਡੇ ਕੋਲ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ। ਅਸੀਂ ਹਿੰਦੁਸਤਾਨ ਦੇ ਨਾਲ ਨਹੀਂ ਰਹਿਣਾ। 1984 ਤੋਂ ਬਾਅਦ 1.5 ਲੱਖ ਤੋਂ ਵੱਧ ਸਾਡਾ ਸਿੱਖ ਨੌਜਵਾਨ ਕਤਲੇਆਮ ਕੀਤਾ ਹੈ। ਸਾਡੇ ਪਾਣੀ ਖੋਹੇ ਗਏ ਨੇ। ਉੱਥੇ ਨਸ਼ਿਆਂ ਨੂੰ ਪੰਜਾਬ ਦੇ ਵਿੱਚ ਸਿੱਖ ਨੌਜਵਾਨੀ ਨੂੰ ਬਰਬਾਦ ਕਰਨ ਲਈ ਨਸ਼ੇ ਉੱਥੇ ਛੱਡੇ ਗਏ ਨੇ ਤੇ ਅੱਜ ਸਾਡੇ ਲਈ ਇੱਕੋ ਇੱਕ ਰਸਤਾ ਖਾਲਿਸਤਾਨ ਦੀ ਪ੍ਰਾਪਤੀ। ਸਿੱਖ ਨੌਜਵਾਨਾਂ ਨੂੰ ਬੇਨਤੀ ਹੈ ਵੀ ਭਾਈ ਆਪੋ ਆਪਣੇ ਇਲਾਕਿਆਂ ਦੇ ਵਿੱਚ ਜਿਵੇਂ ਅੱਜ ਕੱਲ ਵਾਰਸ ਪੰਜਾਬ ਦੇ ਅੰਮ੍ਰਿਤਪਾਲ ਸਿੰਘ ਹੁਣੀ ਪੰਜਾਬ ਦੇ ਵਿੱਚ ਨੇ, ਅਸੀਂ ਉਹਨਾਂ ਦੀ ਹਰ ਪੱਖ ਤੋਂ ਸਪੋਰਟ ਕਰਦੇ ਹਾਂ। ਨੌਜਵਾਨਾਂ ਨੂੰ ਵੀ ਬੇਨਤੀ ਹੈ ਵੀ ਭਾਈ ਸਿੱਖ ਨੌਜਵਾਨ ਇਕੱਠੇ ਹੋ ਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਕਰਨ ਅਤੇ ਨੌਜਵਾਨ ਵਰਗ ਅੱਗੇ ਆਵੇ ਤੇ ਖਾਲਿਸਤਾਨ ਦੀ ਲੜਾਈ ਨੂੰ ਜਾਰੀ ਰੱਖਿਆ ਜਾਵੇ। ਅੰਤ ਵਿੱਚ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਸਨ ਭਾਈ ਬਲਜਿੰਦਰ ਸਿੰਘ ਜੀ। ਮੈਂ ਬੇਨਤੀ ਕਰਾਂ ਭਾਈ ਯਾਦਵਿੰਦਰ ਸਿੰਘ ਜੀ ਸਿੱਖੀ ਤੋਂ ਅਮਰੀਕਾ ਤੋਂ ਔਰ ਗੁਰਦੁਆਰਾ ਸਾਹਿਬ ਗਲੈਨ ਰੌਕ ਨਿਊ ਜਰਸੀ ਤੋਂ, ਉਹ ਵੀ ਆਪਣੇ ਵਿਚਾਰ 5 ਮਿੰਟ ਲਈ ਰੱਖਣਗੇ ਸੰਗਤਾਂ ਅੱਗੇ। ਭਾਈ ਯਾਦਵਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਟਰਾਈ ਸਟੇਟ ਤੋਂ ਆਈਆਂ ਸਮੂਹ ਸਾਧ ਸੰਗਤ ਦਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਉਹਨਾਂ ਨੇ ਅੱਜ ਇੱਥੇ ਪਹੁੰਚ ਕੇ ਇਸ ਇੱਕ ਉਹੋ ਜਿਹੇ ਡਿਕਟੇਟਰ ਟਾਈਪ ਲੋਕ ਨੇ ਜਿਹੜੇ RSS ਦੇ ਜਾਂ ਜਿਹੜੀ ਹਿੰਦੂਤਵਵਾਦੀ ਜਿਹੜੀ ਸੋਚ ਆ ਉਹਦਾ ਜਵਾਬ ਦੇਣ ਵਾਸਤੇ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ। ਅਸੀਂ ਹੀ ਨਹੀਂ, ਸਾਡੇ ਨਾਲ ਕਸ਼ਮੀਰੀ ਭਾਈ ਨੇ ਸਾਡੇ ਜਿਹੜੇ ਉਹ ਵੀ ਇੱਥੇ ਆਏ ਹੋਏ ਨੇ ਜਿਹੜੇ ਕਿ ਇਸ ਟਾਈਮ ਫਰੰਟ ਲਾਈਨ ਦੇ ਉੱਤੇ ਨੇ। ਦੇਖੋ, ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਹਿੰਦੁਸਤਾਨ ਦੇ ਵਿੱਚ ਜੋ ਪ੍ਰਕਰਨ ਚੱਲ ਰਿਹਾ ਹੈ ਉਹ ਬਹੁਤ ਡੇਂਜਰਸ ਹੈ। ਉਹਦੀ ਵਜ੍ਹਾ ਇਹ ਆ ਕਿ ਉਹਨਾਂ ਨੇ ਇਹ ਧਾਰਿਆ ਹੋਇਆ ਹੈ ਕਿ ਅਸੀਂ ਉਸ ਦੇਸ਼ ਨੂੰ ਇੱਕ ਵਿਚਾਰਧਾਰਾ, ਇੱਕ ਨੇਸ਼ਨ ਔਰ ਉਹ ਨੇਸ਼ਨ ਜਿਹੜਾ ਆ ਉਹ ਵਿਚਾਰਧਾਰਾ ਆ ਉਹ ਹੈਗੀ ਆ ਜਿਹੜੀ ਹਿੰਦੂਤਵ ਦੀ ਵਿਚਾਰਧਾਰਾ। ਉਸ ਵਿਚਾਰਧਾਰਾ ਦੇ ਵਿੱਚ ਜਿੰਨੀਆਂ ਵੀ ਮਾਈਨੋਰਟੀਜ਼ ਨੇ, ਭਾਵੇਂ ਉਹ ਸਿੱਖ ਨੇ, ਭਾਵੇਂ ਕਸ਼ਮੀਰੀ ਨੇ, ਭਾਵੇਂ ਸਾਊਥ ਇੰਡੀਅਨ ਨੇ, ਭਾਵੇਂ ਈਸਟ ਇੰਡੀਅਨਸ ਨੇ, ਉਹ ਸਾਰੇ ਜਿਹੜੇ ਨੇ ਉਹ ਅੰਡਰ ਥ੍ਰੈਟ ਨੇ। ਔਰ ਸਾਨੂੰ ਜਿਹੜੀ ਇਹ ਗੱਲ ਆ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੱਧ ਤੋਂ ਵੱਧ ਲੈ ਕੇ ਜਾਣੀ ਚਾਹੀਦੀ ਆ ਔਰ ਸਾਨੂੰ ਮੇਕ ਸ਼ੋਰ ਕਰਨਾ ਚਾਹੀਦਾ ਕਿ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਹੈ ਉਹ ਇਸ ਗੱਲ ਪ੍ਰਤੀ ਅਗਾਹ ਹੋਵੇ ਕਿ ਜਿਹੜੇ ਹਿੰਦੁਸਤਾਨ ਦੇ ਜਿਹੜੇ ਇਸ ਵਕਤ ਹਾਕਮ ਨੇ ਉਹਨਾਂ ਦੇ ਕੀ ਮਨਸ਼ਾ ਆ, ਉਹਨਾਂ ਦੇ ਕੀ ਇਰਾਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ। ਔਰ ਜਿਸ ਤਰੀਕੇ ਦੇ ਨਾਲ ਅੱਜ ਕੱਲ੍ਹ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਏਜੰਸੀਜ਼ ਨੇ ਉਹ ਟਾਰਗੇਟ ਕਰ ਰਹੀਆਂ ਨੇ ਕਿਸੇ ਵੀ ਡਿਸੈਂਟ ਨੂੰ, ਉਹ ਇਸ ਗੱਲ ਵੱਲ ਇਸ਼ਾਰਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਦੇਸ਼ ਦੇ ਵਿੱਚ ਜਿਹੜਾ ਇੱਕ ਆਟੋਕ੍ਰੈਟਿਕ ਜਿਹੜਾ ਰੂਲ ਆ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉੱਥੋਂ ਦਾ ਭਵਿੱਖ ਦਿਸ ਰਿਹਾ ਆ, ਉਹਦੇ ਵੱਲ ਨੂੰ ਵੱਧ ਰਿਹਾ ਆ। ਮੈਨੂੰ ਉਮੀਦ ਆ ਕਿ ਜਿਹੜੇ ਹਿੰਦੁਸਤਾਨ ਦੇ ਲੋਕ ਨੇ, ਭਾਵੇਂ ਉਹ ਕਿਸੇ ਵੀ ਬੈਕਗਰਾਊਂਡ ਤੋਂ ਹੋਣ, ਉਹਨਾਂ ਨੂੰ ਇਕੱਠੇ ਹੋ ਕੇ ਇਸ ਕਿਸਮ ਦਾ ਜਿਹੜਾ ਰੂਲ ਆ ਜਿਹੜਾ ਕਿ ਐਂਟੀ ਡੈਮੋਕ੍ਰੈਟਿਕ ਆ, ਇੱਕ ਡੈਮੋਕ੍ਰੇਸੀ ਦਾ ਜਿਹੜਾ ਨੇ ਗਾਰਬ ਪਾਇਆ ਹੋਇਆ, ਪਰ ਉਸ ਗਾਰਬ ਦੇ ਅੰਡਰ ਉਹਨਾਂ ਦਾ ਜਿਹੜਾ ਆਪਦਾ ਏਜੰਡਾ ਆ ਉਹ ਇੰਨਾ ਪ੍ਰੈਵਲੈਂਟ ਆ, ਉਹ ਇੰਨਾ ਤੀਬਰ ਆ ਕਿ ਉਹਦੇ ਸਾਹਮਣੇ ਉਹ ਕਿਸੇ ਵੀ ਜਿਹੜੇ ਨੋਰਮਸ ਨੇ ਸੁਸਾਇਟੀ ਦੇ, ਭਾਵੇਂ ਉਹ ਡੈਮੋਕ੍ਰੇਸੀ ਦੇ ਹੋਣ, ਉਹ ਉਹਨਾਂ ਦੇ ਵਾਸਤੇ ਉਹ ਕੋਈ ਮਾਇਨੇ ਨਹੀਂ ਰੱਖਦੇ। ਸੋ ਇਹਦੀਆਂ ਜਿਹੜੀਆਂ ਕਰੰਟ ਤੁਸੀਂ ਐਗਜ਼ਾਮਪਲਸ ਪੰਜਾਬ ਦੇ ਵਿੱਚ ਦੇਖੀਆਂ ਨੇ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਜਿਹੜੇ ਪੰਜਾਬ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਡਰਾ ਧਮਕਾ ਕੇ, ਕੁਝ ਸਿੱਖ ਫੇਸਿਸ ਵੀ ਹੈਗੇ ਨੇ, ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਨੇ ਆਪਣੇ ਪਿੱਛੇ ਲਾਇਆ ਆ। ਔਰ ਉਹਨਾਂ ਦੀ ਕੋਸ਼ਿਸ਼ ਆ ਇਹ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਸਿੱਖ ਫੇਸਿਸ ਨੂੰ ਮੋਹਰੇ ਲਾ ਕੇ ਜਿਹੜਾ BJP ਦਾ ਜਿਹੜਾ ਆ ਉਹ
ਉੱਥੇ ਜਿਹੜਾ ਸਥਾਪਿਤ ਕੀਤੀ ਜਾਵੇ। ਪਰ ਮੈਂ ਇਹ ਗੱਲ ਬੜੇ ਯਕੀਨ ਨਾਲ ਕਹਿ ਸਕਦਾ ਹਾਂ, ਮੈਂ ਉੱਥੋਂ ਰੀਸੈਂਟਲੀ ਹੋ ਕੇ ਆਇਆ ਕਿ ਜਿਹੜਾ ਪੰਜਾਬ ਦਾ ਖਮੀਰ ਆ, ਉੱਥੇ ਜੇ ਕਿਸੇ ਚੀਜ਼ ਦੀ ਜਿਹੜੀ ਰਸਾਈ ਹੋਣੀ ਆ ਉਸ ਦੇ ਵਿੱਚ, ਤਾਂ ਉਹ ਸਿੱਖੀ ਤੋਂ ਬਿਨਾਂ ਹੋਰ ਕਿਸੇ ਦੀ ਨਹੀਂ ਹੋਣੀ। ਇਹੋ ਜਿਹੀਆਂ ਬਹੁਤ ਸਾਰੀਆਂ ਤਾਕਤਾਂ, ਭਾਵਾਂ ਉਹ ਦੁਰਾਨੀਆਂ ਦੀਆਂ ਹੋਣ, ਭਾਵਾਂ ਉਹ ਅੰਗਰੇਜ਼ਾਂ ਦੀਆਂ ਹੋਣ, ਭਾਵਾਂ ਉਹ ਅੱਜ ਦੇ ਜਿਹੜੇ ਹੁਕਮਰਾਨ ਨੇ ਉਹਨਾਂ ਦੀਆਂ ਹੋਣ, ਇਹਨਾਂ ਦੀ ਉੱਥੇ ਕਦੇ ਵੀ ਰਸਾਈ ਨਹੀਂ ਹੋਣੀ। ਕਿਉਂਕਿ ਜੋ ਸਿਧਾਂਤ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਆ ਸਰਬੱਤ ਦੇ ਭਲੇ ਦਾ ਔਰ ਇਕੁਐਲਿਟੀ ਦਾ ਔਰ ਚੜ੍ਹਦੀ ਕਲਾ ਦਾ, ਉਹਦੇ ਸਾਹਮਣੇ ਜਿਹੜੀਆਂ ਇਹ ਗੱਲਾਂ ਲੈ ਕੇ ਆ ਰਹੇ ਨੇ ਲੋਕ, ਇਹ ਕਿਤੇ ਟਿਕਦੀਆਂ ਨਹੀਂ। ਔਰ ਗੁਰੂ ਸਾਹਿਬ ਨੇ ਉਸ ਧਰਤੀ ਨੂੰ ਇਹ ਬਖਸ਼ਿਆ ਹੋਇਆ ਹੈ ਕਿ ਉਸ ਧਰਤੀ ਦੇ ਉੱਤੇ ਜਿਹੜੀ ਸੱਚਾਈ ਔਰ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ ਆ, ਜੇ ਉਹ ਤੋਂ ਨੀਵੀਂ ਕੋਈ ਗੱਲ ਕਰੂਗਾ ਤੇ ਉਹ ਟਿਕਣੀ ਨਹੀਂ। ਔਰ ਸਾਨੂੰ ਇਸ ਵਿਸ਼ਵਾਸ ਨਾਲ ਜਿਹੜੀ ਆਪਣੀ ਸਟਰਗਲ ਆ ਉਹਨੂੰ ਚੱਲਦੇ ਰੱਖਣਾ ਚਾਹੀਦਾ ਹੈ, ਤਾਂ ਕਿ ਅਸੀਂ ਇਹ ਨਾ ਹੋਵੇ ਕਿ ਜਦੋਂ ਸਮਾਂ ਆਵੇ ਤੇ ਅਸੀਂ ਸੁੱਤੇ ਹੋਈਏ ਔਰ ਸਾਡੀ ਕੋਈ ਤਿਆਰੀ ਨਾ ਹੋਵੇ। ਔਰ ਇਹ ਅਕਸਰ ਸਾਡੀ ਕਮਿਊਨਿਟੀ ਨਾਲ ਹੁੰਦਾ ਆ। ਹੁਣ ਵੀ ਮੈਨੂੰ ਲੱਗਦਾ ਹੈ ਆਉਣ ਵਾਲੇ ਸਮੇਂ 'ਚ ਜਿੱਧਰ ਨੂੰ ਗੱਲ ਜਾ ਰਹੀ ਆ, ਜਿਸ ਤਰੀਕੇ ਦੀ ਉੱਥੇ ਹਵਾ ਬਣੀ ਹੋਈ ਆ, ਇਹ ਨਾ ਹੋਵੇ ਕਿ ਸਾਡੀ ਤਿਆਰੀ ਨਾ ਹੋਵੇ ਔਰ ਸਾਡੇ ਉੱਤੇ ਫਿਰ ਕੋਈ ਨਾ ਕੋਈ ਭਾਜੀ ਪੈ ਜਾਏ ਔਰ ਅਸੀਂ ਫਿਰ ਸੁੱਤੇ ਰਗੜੇ ਜਾਈਏ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਸਾਨੂੰ ਇਹਨਾਂ ਗੱਲਾਂ ਪ੍ਰਤੀ ਥੋੜ੍ਹੀ ਅਗਾਹ ਹੋਣ ਦੀ ਲੋੜ ਆ, ਤਾਂ ਕਿ ਅਸੀਂ ਪਹਿਲਾਂ ਆਪਣੀ ਤਿਆਰੀ ਕਰੀਏ। ਜਿਸ ਲੜਾਈ ਦੀ ਅਸੀਂ ਸ਼ੁਰੂਆਤ ਕਰਨੀ ਆ ਉਹਦੀ ਪਹਿਲਾਂ ਤਿਆਰੀ ਕਰੀਏ ਗਰਾਊਂਡ ਦੇ ਉੱਤੇ। ਜਦੋਂ ਅਸੀਂ ਤਿਆਰ ਹੋਈਏ ਫਿਰ ਅਸੀਂ ਸਾਹਮਣੇ ਖੜੀਏ ਉਹਦੇ ਦੁਸ਼ਮਣ ਦੇ ਔਰ ਉਹਦਾ ਮੁਕਾਬਲਾ ਕਰੀਏ। ਜਿਵੇਂ 1984 ਤੋਂ ਪਹਿਲਾਂ ਸੰਤਾਂ ਨੇ ਸਾਡੀ ਤਿਆਰੀ ਕਰਾਈ ਸੀ, ਸੰਤਾਂ ਨੇ ਪਹਿਲਾਂ ਇੱਕ ਗਰਾਊਂਡ ਤਿਆਰ ਕੀਤੀ ਸੀ, ਤਾਂ ਹੀ ਉਹ ਜਿਹੜੀ ਲੜਾਈ ਸੀ ਉਹ 8-10 ਸਾਲ ਸਾਡੇ ਜਿਹੜੇ ਸਿੰਘ ਸੀ ਉਹ ਲੜ ਸਕੇ ਸੀ। ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਦੂਰ ਦੀ ਸੋਚਣ ਦੀ ਲੋੜ ਆ। ਸੋ ਮੈਂ ਇਹਨਾਂ ਹੀ ਸ਼ਬਦਾਂ ਦੇ ਨਾਲ ਸਾਰੇ ਜਿਹੜੇ ਆਰਗੇਨਾਈਜ਼ਰਸ ਨੇ, ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਸਿੰਘੋ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਸਿੰਘੋ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਓਏ ਸਨ ਭਾਈ ਯਾਦਵਿੰਦਰ ਸਿੰਘ ਜੀ, ਹੁਣ ਮੈਂ ਬੇਨਤੀ ਕਰਾਂਗਾ, ਸਾਡੇ ਕੋਲ ਸਪੈਸ਼ਲੀ ਕਾਫੀ ਸਿੰਘਾਂ ਦੇ ਨਾਲ ਰਲ ਮਿਲ ਕੇ ਕੈਨੇਡਾ ਤੋਂ ਵੀਰ ਮਨਵੀਰ ਸਿੰਘ ਜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੇ, ਔਰ TV 84 ਦੇ ਨਾਲ ਵੀ ਟੋਰਾਂਟੋ ਕੈਨੇਡਾ ਤੋਂ ਕੰਮ ਕਰਦੇ ਹਨ। ਵੀਰ ਜੀ ਹਰ ਖੇਤਰ ਦੇ ਵਿੱਚ ਪੰਥ ਦੇ ਵਾਸਤੇ ਸਰਗਰਮ ਰਹਿੰਦੇ ਆ, ਗੱਲਬਾਤ ਇਹਨਾਂ ਨਾਲ ਹੁੰਦੀ ਰਹਿੰਦੀ ਆ। ਉਹ ਧੰਨਵਾਦ ਨਾਲ ਜੀ ਆਇਆਂ ਨੂੰ। ਇਹ ਵੀਰ ਜੀ ਆਪ ਜੀ ਦੇ ਨਾਲ ਆਪਣੇ ਵਿਚਾਰ ਕੁਝ ਮਿੰਟਾਂ ਵਾਸਤੇ ਰੱਖਣਗੇ ਜੀ ਭਾਈ ਮਨਵੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਕੰਧ ਸਰਹੰਦ ਦੀ ਭੰਨਣੀ ਏ, ਅਜੇ ਤੱਕ ਨੇ ਸਾਡੇ ਹਥਿਆਰ ਜਿਉਂਦੇ, ਗੂਠਾ ਲਾਇਆ ਨਾ ਜਿਨ੍ਹਾਂ ਬਿਦਾਬਿਆਂ ਤੇ, ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਅੱਜ 35 ਮਿਲੀਅਨ ਸਿੱਖ ਕੌਮ ਦੇ ਨੁਮਾਇੰਦੇ ਹਿੰਦੁਸਤਾਨ ਦੇ ਗਲਵੇ ਦੇ ਵਿੱਚ ਕੈਦ, ਹੋਰ तमाम ਘੱਟ ਗਿਣਤੀਆਂ ਦੇ ਨੁਮਾਇੰਦੇ ਅੱਜ ਯੂਨਾਈਟਿਡ ਨੇਸ਼ਨਸ ਨਿਊਯਾਰਕ ਸਿਟੀ ਦੇ ਮੋਹਰੇ ਇਕੱਤਰਤ ਹੋਏ ਆ। ਅੱਜ ਅਸੀਂ ਹਿੰਦੁਸਤਾਨ ਦਾ ਜਿਹੜਾ ਝੂਠਾ ਡੈਮੋਕ੍ਰੇਸੀ ਦਾ ਚਿਹਰਾ, ਜਿਹੜਾ ਅਹਿੰਸਾਵਾਦੀਆਂ ਦਾ ਹਿੰਸਕ ਚਿਹਰਾ ਅੱਜ ਦੁਨੀਆ ਦੇ ਸਾਹਮਣੇ ਨੰਗਾ ਕਰਨ ਲਈ ਇੱਥੇ ਇਕੱਤਰਤ ਹੋਏ ਆ। ਖਾਲਸਾ ਹਿੰਦੂਤਵਾ ਹਕੂਮਤ ਵੱਲੋਂ ਹੋ ਰਹੀਆਂ ਦੁਸ਼ਵਾਰੀਆਂ ਤੇ ਸਾਊਥ ਏਸ਼ੀਆ ਦੇ ਵਿੱਚ ਜਿਹੜੀ ਕੀਤੀ ਗਈ ਗੁਲਾਮੀ ਆ ਉਹਨੂੰ ਖਤਮ ਕਰਨ ਦੇ ਲਈ ਵਚਨਬੱਧ ਹੈ। ਅੱਜ ਇਹ ਸੁਨੇਹਾ ਅਸੀਂ ਯੂਨਾਈਟਿਡ ਨੇਸ਼ਨ ਦੇ तमाम ਉਹਨਾਂ ਨੁਮਾਇੰਦਿਆਂ ਨੂੰ ਦੇਣ ਆਏ ਆ ਕਿ ਇਹ ਹਿਟਲਰ ਦੇ ਯਾਰ ਨਵੇਂ ਫਾਸਿਸਟ ਉੱਥੇ ਘੱਟ ਗਿਣਤੀਆਂ ਦੇ ਉਹਦੇ ਜ਼ੁਲਮ ਢਾ ਰਹੇ ਆ, ਪਰ ਤੁਹਾਡੇ ਕੰਨ ਦੇ ਉੱਤੇ ਜੂੰ ਨਹੀਂ ਸਿਰਕ ਰਹੀ। ਭਾਵੇਂ ਤੁਹਾਡੇ ਬਹੁਤਾਤ ਮੈਂਬਰਾਂ ਨੇ ਇਸ ਰਜੀਮ ਦੇ ਤਾਨਾਸ਼ਾਹ ਮੋਦੀ ਨੂੰ 11 ਸਾਲ ਇਹਨਾਂ ਮੁਲਕਾਂ ਦਾ ਵੀਜ਼ਾ ਨਹੀਂ ਦਿੱਤਾ, ਪਰ ਅੱਜ ਹੈਡ ਆਫ ਦਾ ਸਟੇਟ ਵਾਲੀ ਇਮਿਊਨਿਟੀ ਦੇ ਥੱਲੇ ਇਹ ਕਾਤਲ ਸ਼ਰੇਆਮ ਵਿਦੇਸ਼ਾਂ ਦੇ ਵਿੱਚ ਘੁੰਮ ਰਿਹਾ। ਅਸੀਂ ਤੁਹਾਨੂੰ ਵੀ ਇਹ ਦਰਖਾਸਤ ਕਰਦੇ ਹਾਂ ਕਿ ਐਸੇ ਕਾਨੂੰਨ
ਜਿਹੜੇ ਕਾਤਲਾਂ ਨੂੰ ਸ਼ਰੇਆਮ ਘੁੰਮਣ ਦੀ ਆਜ਼ਾਦੀ ਦਿੰਦੇ ਨੇ, ਇਹਨਾਂ ਦੇ ਉੱਤੇ ਦੁਬਾਰਾ ਗੌਰ ਕੀਤਾ ਜਾਵੇ। ਤੇ ਅਸੀਂ ਕੰਡੈਮ ਕਰਦੇ ਹਾਂ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਭਾਰਤ ਦੀ ਸਿਕਿਉਰਿਟੀ ਕੌਂਸਲ UN ਦੇ ਵਿੱਚ ਨੁਮਾਇੰਦਗੀ ਕਰਨ ਦੀ ਜਿਹੜੀ ਹਮਾਇਤ ਕੀਤੀ ਆ, ਉਹਦੇ ਬਾਰੇ ਵੀ ਮੁੜ ਵਿਚਾਰ ਕੀਤਾ ਜਾਵੇ, ਕਿਉਂਕਿ ਇਸ ਦਰਿੰਦੇ ਨੂੰ ਅਮਰੀਕਾ ਦੇ ਕਾਨੂੰਨ ਨਹੀਂ, ਅਮਰੀਕਾ ਦੇ ਹੀ ਅਥਾਰਟੀਜ਼ ਨੇ 11 ਸਾਲ ਇਸ ਲਈ ਵੀਜ਼ਾ ਨਹੀਂ ਦਿੱਤਾ ਕਿ ਇਹ ਇਨਸਾਨ ਅੱਤਵਾਦੀ ਹੈ। ਇਹ 2002 ਦੇ ਵਿੱਚ ਇਹਨੇ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ। ਇੰਨਾ ਹੀ ਨਹੀਂ, ਇਹਨੇ 60,000 ਤੋਂ ਵੱਧ ਸਿੱਖ ਫੈਮਲੀਜ਼ ਨੂੰ ਘਰੋਂ ਬੇਘਰ ਕਰਨ ਦੇ ਲਈ ਹਾਈ ਕੋਰਟ ਦੇ ਵਿੱਚ ਹਾਰਿਆ ਗਿਆ। ਜਿਹੜਾ ਇਹਨਾਂ ਵੱਲੋਂ ਜਿਹੜਾ ਕੇਸ ਸੀ ਉਹਨੂੰ ਸੁਪਰੀਮ ਕੋਰਟ ਤੱਕ ਲੈ ਕੇ ਜਾਂਦਾ। ਪਾਣੀਆਂ ਦੇ ਡਾਕੇ, ਪੰਜਾਬ ਦਾ ਸੋਮਾ ਜਿਹੜਾ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ, ਪੰਜਾਬ ਦੀ ਕਿਸਾਨੀ ਉਹਦੇ ਤੋਂ ਬਿਨਾਂ ਜਿਹੜੀ ਆ ਬਚ ਨਹੀਂ ਸਕਦੀ। ਅਗਾਊਂ ਇਹਨਾਂ ਨੇ SYL ਦਾ ਦੁਬਾਰਾ ਸੁਪਰੀਮ ਕੋਰਟ ਨੂੰ ਆਪਣੀ ਹੱਡਤੁੱਕੀ ਬਣਾ ਕੇ ਉਹ ਰਸਤਾ ਜਿਹੜਾ ਫੇਰ ਪੱਧਰਾ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਹਰ ਰੋਜ਼ ਕਿਸਾਨੀ, ਨੌਜਵਾਨੀ ਨਸ਼ਿਆਂ ਦੇ ਵਿੱਚ ਗਲਤਾਨ ਹੋਈ ਹੈ। ਕਿਸਾਨੀ ਕਰਜ਼ੇ ਦੇ ਥੱਲੇ ਗਲਤਾਨ ਹੋ ਕੇ ਖੁਦਕੁਸ਼ੀਆਂ ਕਰਨ ਤੇ ਮਜਬੂਰ ਹੈ। ਇਹਨਾਂ ਦੇ ਨੁਮਾਇੰਦਿਆਂ ਵੱਲੋਂ ਸ਼ਰੇਆਮ ਘੱਟ ਗਿਣਤੀਆਂ ਦੀਆਂ ਬਹੂ ਬੇਟੀਆਂ ਦੀ ਇੱਜ਼ਤ ਨੂੰ ਹੱਥ ਪਾਇਆ ਜਾ ਰਿਹਾ ਹੈ। ਖਾਲਸਾ ਇਹ ਸਾਰਾ ਇਹਨਾਂ ਦਾ ਜਿਹੜਾ ਦੰਭ ਹੈ ਇਹ ਭੰਨੇਗਾ। ਉਹ ਦਿਨ ਦੂਰ ਨਹੀਂ, दिल्ली तख्त पे बहेगी आप गुरु की फौज, शतर चुलेंगे शीश पर बड़ी करेगी मौज। खालिस्तान खालिस्तान खालिस्तान, इंडिया आउट ऑफ फासिस्ट मोदी, फासिस्ट मोदी, नाजी मोदी। हिंदुस्तान मुर्दाबाद, हिंदुस्तान इंडिया आउट ऑफ व्हाट वी वांट अकाल तख्त तो आई आवाज, अकाल तख्त तो आई आवाज, अकाल तख्त तो आई आवाज। वाहेगुरु जी का खालसा, वाहेगुरु जी की फतेह। बोले सो निहाल। ਇਹ ਸਨ ਭਾਈ ਮਨਵੀਰ ਸਿੰਘ ਜੀ, ਸਪੈਸ਼ਲੀ ਕੈਨੇਡਾ ਤੋਂ ਚੱਲ ਕੇ ਆਪਣੇ ਸਾਥੀਆਂ ਦੇ ਨਾਲ ਇਸ ਪ੍ਰੋਟੈਸਟ ਦੇ ਵਿੱਚ ਯੂਨਾਈਟਿਡ ਨੇਸ਼ਨ ਅੱਗੇ ਪਹੁੰਚੇ ਆ। ਬਹੁਤ ਬਹੁਤ ਧੰਨਵਾਦ ਵੀਰ। ਭਾਵੇਂ ਕੈਨੇਡਾ ਦੇ ਵਿੱਚ ਜਿਹੜੀ ਆਟਵਾ ਦੇ ਵਿੱਚ ਕੈਨੇਡੀਅਨ ਪਾਰਲੀਮੈਂਟ ਦੇ ਅੱਗੇ ਪ੍ਰੋਗਰਾਮ ਉਲੀਕਣ ਦੀ ਗੱਲ ਹੋਵੇ, ਉੱਥੇ ਵੀ ਸਰਗਰਮ ਰਹਿੰਦਾ ਸਾਡਾ ਵੀਰ। ਸੋ ਧੰਨਵਾਦ ਕਰਦੇ ਆ। ਹੁਣ ਮੈਂ ਬੇਨਤੀ ਕਰਾਂਗਾ ਭਾਈ ਰਜਿੰਦਰ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਵਾਲੇ, ਉਹ ਵੀ ਆਪਣੇ ਵਿਚਾਰ 2-4 ਮਿੰਟ ਵਾਸਤੇ ਰੱਖਣਗੇ। ਭਾਈ ਰਜਿੰਦਰ ਸਿੰਘ ਜੀ ਜੇ ਬੇਨਤੀ ਸੁਣਦੇ ਹਨ। ਭਾਈ ਰਜਿੰਦਰ ਸਿੰਘ ਜੀ। ਸੋ ਇੱਕ ਗੱਲ ਮੈਂ ਜ਼ਰੂਰ ਤੁਹਾਨੂੰ ਸਾਰਿਆਂ ਨੂੰ ਕਿ ਰੀਸੈਂਟਲੀ 15 ਅਗਸਤ ਨੂੰ ਜਦੋਂ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਲਾਲ ਕਿਲੇ ਦੇ ਉੱਤੋਂ ਇਹ ਗੱਲ ਬੋਲ ਰਿਹਾ ਸੀ ਕਿ ਜਿਹੜੀਆਂ ਔਰਤਾਂ ਆ, ਔਰਤਾਂ ਦਾ ਸਨਮਾਨ ਹੋਣਾ ਚਾਹੀਦਾ, ਉਹਨਾਂ ਨੂੰ ਭਾਰਤ ਵਿੱਚ ਰਿਸਪੈਕਟ ਦੇਣੀ ਚਾਹੀਦੀ ਆ। ਉਸੇ ਵੇਲੇ ਗੁਜਰਾਤ ਦੇ ਵਿੱਚ ਜਦੋਂ ਇਹ ਚੀਫ ਮਿਨਿਸਟਰ ਸੀ, ਇਹਦੇ ਰਾਜ ਵਿੱਚ ਮੁਸਲਮਾਨਾਂ ਦੀ ਜੈਨੋਸਾਈਡ ਹੋਈ ਆ। ਇੱਕ ਬੀਬੀ ਬਿਲਕਿਸ ਬਾਨੋ ਨਾਂ ਦੀ, ਜਿਹਦੇ ਨਾਲ ਕੁਝ ਹਿੰਦੂ ਤਵੀ ਗੁੰਡਿਆਂ ਨੇ ਉਸ ਬੀਬੀ ਦਾ ਜਿਹੜਾ ਰੇਪ ਕੀਤਾ, ਗੈਂਗ ਰੇਪ ਕੀਤਾ। ਉਸ ਜਿਹੜੇ ਰੇਪਿਸਟ ਲੋਕਾਂ ਨੂੰ ਸੇਮ ਟਾਈਮ ਤੇ ਜਦੋਂ ਇਹ ਲਾਲ ਕਿਲੇ ਤੇ ਬੋਲ ਰਿਹਾ ਸੀ, ਗੁਜਰਾਤ ਦੇ ਵਿੱਚ ਉਹਨਾਂ ਨੂੰ ਰਿਹਾ ਕਰ ਦਿੱਤਾ, ਜਿਨ੍ਹਾਂ ਨੂੰ ਉਮਰ ਕੈਦਾਂ ਹੋਈਆਂ ਸਨ। ਪਰ ਅੱਜ ਜਦੋਂ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਤਾਂ ਇਹ ਲੋਕ ਸਾਨੂੰ ਚੜਾਉਂਦੇ ਆ। ਤਾਂ ਸਾਡੇ ਬੰਦੀ ਸਿੰਘਾਂ ਵਾਸਤੇ ਜਿਹੜੀ ਆਵਾਜ਼ ਉਹ ਸਾਨੂੰ ਸਾਰਿਆਂ ਨੂੰ ਰਲ ਕੇ ਬੁਲੰਦ ਕਰਨੀ ਚਾਹੀਦੀ ਆ। ਉਹ ਪ੍ਰਗਿਆ ਸਾਧਵੀ ਹੋਵੇ ਜਿਹੜੀ ਅੱਜ ਮੈਂਬਰ ਪਾਰਲੀਮੈਂਟ ਬਣ ਕੇ ਭਾਰਤ ਦੀ ਪਾਰਲੀਮੈਂਟ ਵਿੱਚ ਬੈਠੀ ਆ। ਭਾਵੇਂ ਰਾਮ ਰਹੀਮ, ਆਸਾ ਰਾਮ ਵਰਗੇ ਬਲਾਤਕਾਰੀ ਸਾਧ ਹੋਣ ਜੋ ਪੈਰੋਲ ਤੇ ਬਾਹਰ ਆਉਂਦੇ ਆ ਨਾ,
ਭਾਵੇਂ ਉਹ ਕਸਾਈ ਹੋਵੇ, ਜਿਹਨੇ 7 ਤੋਂ ਵੱਧ ਜਿਹੜਾ 1984 ਦੇ ਵਿੱਚ ਜੈਨੋਸਾਈਡ ਦੇ ਵਿੱਚ ਸਿੱਖਾਂ ਦੇ ਖੂਨ ਦੇ ਨਾਲ ਹੱਥ ਰੰਗੇ ਸਨ, ਉਸ ਬੰਦੇ ਨੂੰ ਵੀ ਭਾਰਤੀ ਅਦਾਲਤ ਨੇ, ਨਰਿੰਦਰ ਮੋਦੀ ਦੀ ਗਵਰਨਮੈਂਟ ਨੇ ਰਿਹਾ ਕੀਤਾ। ਪਰ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੇ ਵੇਲੇ ਇਹ ਚੁੱਪ ਹੋ ਜਾਂਦੇ ਹਨ, ਮੌਨ ਧਾਰ ਲੈਂਦੇ ਹਨ। ਬੰਦੀ ਸਿੰਘ ਰਿਹਾ ਕਰੋ, ਬੰਦੀ ਸਿੰਘ ਰਿਹਾ ਕਰੋ। ਸੋ ਬੇਨਤੀ ਆ ਭਾਈ ਰਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਯੂਨਾਈਟਿਡ ਨੇਸ਼ਨ ਅੱਗੇ ਇਕੱਠੇ ਹੋਏ ਹਾਂ। ਅੱਜੇ ਨਹੀਂ ਅਸੀਂ ਇਕੱਠੇ ਹੋ, ਘੱਟੋ ਘੱਟ ਜਦੋਂ 84 ਤੋਂ ਅਕਾਲ ਤਖਤ ਸਾਹਿਬ ਸਾਡੇ ਹਰਿਮੰਦਰ ਸਾਹਿਬ ਤੇ ਇਹਨਾਂ ਨੇ ਅਟੈਕ ਕੀਤਾ, ਸਿੱਖਾਂ ਦੀ ਨਸਲਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ, ਉਦੋਂ ਤੋਂ ਹੀ ਅਸੀਂ ਯੂਨਾਈਟਿਡ ਨੇਸ਼ਨ ਅੱਗੇ ਆ ਕੇ ਆਪਣੇ ਡਟ ਕੇ ਪਹਿਰਾ ਦੇ ਰਹੇ ਹਾਂ। ਪਰ ਸਾਨੂੰ ਇੱਕ ਯੂਨਾਈਟਿਡ ਨੇਸ਼ਨ ਯੂਨਾਈਟਿਡ ਵੀ ਹੋਣਾ ਚਾਹੀਦਾ ਸਾਰਿਆਂ ਨੂੰ। ਇੱਥੇ ਜਦੋਂ ਇਹੋ ਜਿਹੇ ਪ੍ਰੋਗਰਾਮ ਹੁੰਦੇ ਹਨ, ਠੀਕ ਹੈ, ਚਾਹੇ ਅਸੀਂ ਪੋਲੀਟੀਕਲ ਲੜਾਈ ਲੜੀਏ, ਚਾਹੇ ਕੋਈ ਵੀ ਲੜਾਈ ਲੜਨੀ ਹੈ, ਇਕੱਠੇ ਹੋ ਕੇ ਲੜੀਏ ਤਾਂ ਕਿ ਇਹਨਾਂ ਨੂੰ ਪਤਾ ਲੱਗ ਚੁੱਕਾ। ਦੂਜੀ ਇਹ ਗੱਲ ਜਿਹੜੀ ਹਿੰਮਤ ਸਿੰਘ ਜੀ ਦੱਸ ਰਹੇ ਤੇ ਮਿਨੋਰਟੀ ਬਾਰੇ ਆਪ ਨੂੰ ਪਤਾ ਹੈ, ਜੇ ਕੋਈ ਕ੍ਰਿਸ਼ਨਾ ਤੇ ਅਟੈਕ ਕਰਦਾ ਹੈ, ਜਿਉਂਦੇ ਉਹਨਾਂ ਨੂੰ ਗੱਡੀਆਂ ਵੀ ਸਾੜ ਦਿੰਦਾ, ਤਾਂ ਦਾਰਾ ਸਿੰਘ ਵਰਗਿਆਂ ਨੂੰ ਰਿਹਾ ਕੀਤਾ ਜਾਂਦਾ ਹੈ। ਜਦੋਂ ਹੋਰ ਮੁਸਲਮਾਨ ਭਾਈਚਾਰੇ ਤੇ ਅਟੈਕ ਕੀਤੇ ਜਾਂਦੇ ਨੇ, ਉਹਨਾਂ ਨੂੰ ਇਹ ਬੜੇ ਸਨਮਾਨਿਤ ਕਰਦੇ ਹਨ। ਜਿਹੜੀ ਪ੍ਰਿਗਿਆ ਦੀ ਗੱਲ ਕੀਤੀ ਹੈ, ਉਹਨੂੰ ਪਾਰਲੀਮੈਂਟ ਵੀ ਪਜਾਇਆ। ਇਸੇ ਤਰ੍ਹਾਂ ਜਦੋਂ ਇੰਦਰਾ ਗਾਂਧੀ ਅੰਦਰ ਦਿੱਤੀ ਸੀ ਐਮਰਜੈਂਸੀ ਟਾਈਮ, ਪਾਂਡੇ ਭਰਾਵਾਂ ਨੇ ਜਹਾਜ਼ ਗਵਾ ਕੇ ਉਹਨਾਂ ਨੂੰ ਇਹਨਾਂ ਨੇ ਮੈਂਬਰ ਪਾਰਲੀਮੈਂਟ ਬਣਾਇਆ। ਇੱਕ ਪਾਸੇ ਤਾਂ ਜੋ ਵੀ ਇਹ ਕਰਦੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਉਂਦੇ ਹਨ, ਤੇ ਸਾਡੇ ਜੋ ਸਿੰਘ ਜਿਹੜੇ ਇੱਕ ਹੱਕ ਸੱਚ ਦੀ ਮਨੁੱਖਤਾ ਦੀ ਲੜਾਈ ਲੜਦੇ ਹਨ, ਉਹਨਾਂ ਨੂੰ ਅੱਜ ਤੱਕ ਰਿਹਾ ਨਹੀਂ ਕੀਤਾ ਜਾਂਦਾ। ਸੋ ਮੈਂ ਤਾਂ ਇਹ ਆਪਣੀ ਆਵਾਜ਼ ਅੱਜ ਜਿੱਥੇ ਮੋਦੀ ਦੇ ਅਸੀਂ ਸਾਹਮਣੇ ਪਹੁੰਚਾਉਂਦੇ ਵੀ, ਜਿਸ ਤਰ੍ਹਾਂ ਸੰਤ ਜਰਨੈਲ ਸਿੰਘ ਕਹਿੰਦੇ ਸੀ ਕਿ ਤੁਸੀਂ ਸਾਨੂੰ 1 ਨੰਬਰ ਦੇ ਸ਼ਹਿਰੀ ਨਹੀਂ ਸਮਝਦੇ, ਤੁਸੀਂ ਦੂਜੇ ਨੰਬਰ ਦੇ ਸਾਡੇ ਨਾਲ ਵਰਤਾਓ ਕਰਦੇ ਆ। ਇਹ ਵਰਤਾਓ ਦਾ ਕਾਰਨ ਇਕੱਲਾ ਸਿੱਖਾਂ ਨੇ ਨਹੀਂ, ਹਿੰਦੁਸਤਾਨ ਨੇ ਡਿਵਾਈਡ ਹੋਣਾ ਹੈ। ਮੈਂ ਆਪਣੇ ਸਿੱਖ ਲੀਡਰਾਂ ਨੂੰ ਅਪੀਲ ਕਰਦਾ ਕਿ ਤਕੜੇ ਹੋ ਜਾਓ। ਸਾਡਾ ਸਮਾਂ ਸਾਡੇ ਹੱਕ ਵਿੱਚ ਆ ਰਿਹਾ ਹੈ। ਜੀਓ ਪੋਲਿਟਿਕਸ ਸਾਨੂੰ ਆਵਾਜ਼ਾਂ ਮਾਰ ਰਹੀ ਹੈ। ਪੰਜਾਬ ਦੁਨੀਆ ਦੇ ਨਕਸ਼ੇ ਤੇ ਉੱਭਰਿਆ ਹੋਇਆ ਹੈ। ਇਸ ਲਈ ਸਾਡਾ ਆਜ਼ਾਦੀ ਸਾਨੂੰ ਜਲਦੀ ਮਿਲਣੀ ਹੈ। ਸਾਨੂੰ ਪ੍ਰਬੰਧਾਂ ਨੂੰ ਚਲਾਉਣ ਲਈ ਨਾਲ ਦੀ ਨਾਲ ਤਿਆਰੀ ਰੱਖਣੀ ਚਾਹੀਦੀ ਹੈ, ਕਿਉਂਕਿ ਸਮਾਂ ਇਹ ਪਲਾਂ ਦੇ ਵਿੱਚ ਸਾਲ ਨਹੀਂ ਲੱਗਦੇ। ਜਦੋਂ ਵੀ ਕੰਟਰੀਆਂ ਟੁੱਟਦੀਆਂ, ਰਾਤ ਨੂੰ ਇਹ ਪਤਾ ਲੱਗਦਾ ਵੀ ਯੂਨਾਈਟਿਡ ਨੇਸ਼ਨ ਰਿਹਾ, ਕਿਹੜੀ ਕੰਟਰੀ ਦਾ ਝੰਡਾ ਉਤਰ ਗਿਆ, ਕਿਹਦਾ ਚੜ੍ਹ ਰਿਹਾ। ਸੋ ਆਪਾਂ ਇਹੀ ਕਾਮਨਾ ਲੈ ਕੇ ਜਾਣੀ ਹੈ ਕਿ ਜਦੋਂ ਅਸੀਂ ਨੈਕਸਟ ਟਾਈਮ ਇੱਥੇ ਇਕੱਠੇ ਹੋਈਏ, ਅਸੀਂ ਤਾਂ ਇਹ ਅਰਦਾਸ ਕਰਦੇ ਕਿ ਸਾਡਾ ਖਾਲਸਾ ਨਿਸ਼ਾਨ ਸਾਹਿਬ, ਜਿਹੜਾ ਵੀ ਸਾਡਾ ਦੇਸ਼ ਦਾ ਨਿਸ਼ਾਨ ਸਾਹਿਬ ਹੋਏਗਾ, ਉਹ ਇੱਥੇ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਝੂਲਦਾ ਹੋਵੇ। ਅਸੀਂ ਵੀ ਮਾਣ ਮਹਿਸੂਸ ਕਰੀਏ, ਕਿਉਂਕਿ ਆਜ਼ਾਦੀ ਦਾ ਨਿੱਘ ਜਿਹੜੇ ਆਜ਼ਾਦ ਕੰਟਰੀਆਂ ਰਹਿੰਦੇ ਉਹੀ ਮਹਿਸੂਸ ਕਰ ਸਕਦੇ ਹਨ। ਸੋ ਮੇਰੀ ਇਹੀ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ। ਮੈਂ TV 84 ਰਾਹੀਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਯੂਨਾਈਟਿਡ ਹੋਈਏ। ਸਾਨੂੰ 3 ਗੱਲਾਂ ਭੁੱਲਣੀਆਂ ਨਹੀਂ ਚਾਹੀਦੀਆਂ ਸਿੱਖ ਕੌਮ ਨੂੰ, ਕਿ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਹੈ, ਅਸੀਂ ਆਨੰਦਪੁਰ ਸਾਹਿਬ ਦੇ ਵਾਸੀ ਹੈ, ਸਾਡੀ ਮਾਤਾ ਸਾਹਿਬ ਕੌਰ ਹੈ। ਇਹ ਤਿੰਨੇ ਗੱਲਾਂ ਦੇ ਮਿਸ਼ਨ ਨੂੰ ਅਸੀਂ ਅੱਗੇ ਰੱਖੀਏ। ਐ ਜੇ ਸਿੱਖ ਹੋਣ ਤੇ ਅਸੀਂ ਮਾਣ ਕਰੀਏ। ਆਪਾਂ ਵੱਧ ਤੋਂ ਵੱਧ ਹਮੇਸ਼ਾ ਪਹੁੰਚੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਹਸਨ ਭਾਈ ਰਜਿੰਦਰ ਸਿੰਘ ਜੀ। ਹੁਣ ਮੈਂ ਬੇਨਤੀ ਕਰਾਂਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ, ਨਿਊ ਜਰਸੀ ਤੋਂ, ਵਾਈਨ ਲਾਈਨ ਤੋਂ ਭਾਈ ਹਰਜਿੰਦਰ ਸਿੰਘ ਜੀ, ਉਹ ਵੀ ਆਪ ਜੀ ਦੇ ਨਾਲ 2 ਮਿੰਟਾਂ ਲਈ ਵਿਚਾਰ ਜਿਹੜੇ ਸ਼ੇਅਰ ਕਰਨਗੇ। ਉਹਨਾਂ ਤੋਂ ਬਾਅਦ ਸਾਰੇ ਹੀ ਮੈਂ ਬੇਨਤੀ ਕਰਾਂਗਾ ਵੀਰਾਂ ਨੂੰ ਅੱਗੇ ਆ ਜਾਓ। ਆਪਾਂ ਨੇ ਡਾਕਟਰ ਅਮਰਜੀਤ ਸਿੰਘ ਉਹਨਾਂ ਦੀ ਤਕਰੀਰ ਜਿਹੜੀ ਆ ਉਹ ਵੀ ਸੁਣਨੀ ਆ। ਸੋ ਹਰਜਿੰਦਰ ਸਿੰਘ ਜੀ ਵਾਈਨ ਲਾਈਨ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਐਕਚੁਅਲੀ ਸਾਡੇ ਜਿਹੜੇ ਮੇਨ ਬੁਲਾਰੇ ਆ ਉਹ ਬਾਹਰ ਕਿਤੇ ਆਪਣੇ ਟੂਰ ਦੇ ਜਾਂ ਪਰਿਵਾਰਕ ਪ੍ਰੋਗਰਾਮਾਂ ਤੇ ਆ, ਇਸ ਕਰਕੇ ਡਿਊਟੀ ਮੇਰੀ ਲੱਗੀ ਆ। ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸ ਢੰਗ ਨਾਲ ਕਦੋਂ ਤੋਂ ਸੇਵਾ ਨਿਭਾਉਂਦੇ ਆ ਰਹੇ ਨੇ। ਤੇ ਇਸੇ ਤਰ੍ਹਾਂ ਮਹਾਰਾਜ ਦੀਆਂ ਬੜੀਆਂ ਬਖਸ਼ਿਸ਼ਾਂ ਹੋਈਆਂ ਨੇ ਕਿ ਇਸ ਵੇਲੇ ਸਾਡੇ ਸਰਦਾਰ ਸਿਮਰਜੀਤ ਸਿੰਘ ਜੀ ਮਾਨ MP ਬਣ ਕੇ ਸਾਰੀ ਕੌਮ ਦੀ ਸੇਵਾ ਕਰ ਰਹੇ ਨੇ। ਜਿੰਨੀ ਦੇਰ ਤੱਕ ਤੁਸੀਂ ਕਾਜ ਨਾਲ ਕਮਿਟਡ ਨਹੀਂ ਹੁੰਦੇ, ਜਿੰਨੀ ਦੇਰ ਤੱਕ ਤੁਸੀਂ ਉਸ ਮੇਨ ਨਿਸ਼ਾਨੇ ਤੇ ਪੂਰੇ ਢੰਗ ਦੇ ਨਾਲ ਤਿਆਰ ਨਹੀਂ ਹੁੰਦੇ, ਉਨੀ ਦੇਰ ਤੱਕ ਸੇਵਾ ਹੀ ਨਹੀਂ ਮਿਲਦੀ।
ਤੁਹਾਨੂੰ ਪਤਾ ਹੈ ਕਿ ਮਾਨ ਸਾਹਿਬ ਉਸੇ ਇਲਾਕੇ ਤੋਂ ਜਿੱਤ ਕੇ MP ਬਣ ਕੇ ਕੌਮ ਦੀ ਸੇਵਾ ਕਰ ਰਹੇ ਹੈ ਜਿੱਥੋਂ ਕਿ ਭਗਵੰਤ ਮਾਨ ਦੀ ਬੱਲੇ ਬੱਲੇ ਹੋਈ ਸੀ। ਇਹ ਕੀ ਆ? ਇਹ ਬਖਸ਼ਿਸ਼ ਆ। ਇਸੇ ਤਰ੍ਹਾਂ ਦੂਸਰੇ ਪਾਸੇ ਅਸੀਂ ਵੇਖੀਏ ਭਾਈ ਅਮਰਤਪਾਲ ਸਿੰਘ ਹੋਣਾ ਤੇ ਕਿੰਨੀ ਵੱਡੀ ਬਖਸ਼ਿਸ਼ ਹੋਈ ਆ ਕਿ ਉਹ ਉਹੋ ਜਿਹਾ ਮੁਲਕ ਛੱਡ ਕੇ ਤੇ ਪੰਜਾਬ ਦੀ ਧਰਤੀ ਤੇ ਆਣ ਕੇ ਕੌਮ ਦੀ ਸੇਵਾ ਕਰ ਰਹੇ ਨੇ। ਬਹੁਤ ਵੱਡੀ ਗੱਲ ਹੈ। ਇਹ ਬਖਸ਼ਿਸ਼ਾਂ ਹੁੰਦੀਆਂ ਜਿੰਨੀ ਦੇਰ ਤੱਕ ਤੁਸੀਂ ਉਹਦੇ ਨਾਲ ਕਮਿਟਡ ਨਹੀਂ ਹੁੰਦੇ, ਗੁਰੂ ਚਰਨਾਂ ਦੇ ਵਿੱਚ ਆਪਣਾ ਆਪ ਅਰਪਣ ਨਹੀਂ ਕਰਦੇ, ਉਨੀ ਦੇਰ ਤੱਕ ਇਹ ਸੇਵਾ ਨਹੀਂ ਮਿਲਦੀ। ਪਹਿਲੀ ਗੱਲ ਤਾਂ ਇਹ ਹੈ। ਇਸੇ ਕਰਕੇ ਭਾਈ ਅਮਰਤਪਾਲ ਸਿੰਘ ਜੀ ਹੁਣ ਪ੍ਰੋਗਰਾਮ ਬਣਾਇਆ ਉਹਨਾਂ ਨੇ ਅੰਮ੍ਰਿਤ ਛਕਣ ਦਾ, ਔਰ ਹੋਰ ਵੇਖੋ ਕਿੰਨੇ ਸਿੰਘ ਜਿਹੜੇ ਆ ਅੰਮ੍ਰਿਤ ਛਕ ਕੇ ਕੌਮ ਦੀ ਸੇਵਾ 'ਚ ਨਿੱਤ ਰਹੇ ਨੇ। ਸੋ ਇਹ ਬਹੁਤ ਵੱਡੀ ਗੱਲ ਹੈ। ਅੱਜ ਤੁਸੀਂ ਵੀ ਸਾਰੇ ਇਕੱਤਰ ਹੋਏ ਆ ਇੱਥੇ ਹਾਜ਼ਰੀਆਂ ਲਵਾਉਣ ਵਾਸਤੇ, ਆਪਣਾ ਜਿਹੜਾ ਯੋਗਦਾਨ ਹੈ ਇਸ ਸੇਵਾ ਦੇ ਵਿੱਚ ਪਾਉਣ ਵਾਸਤੇ। ਸੋ ਮੈਂ ਸਾਰੇ ਸਮੂਹ ਜਥੇਬੰਦੀਆਂ ਨੂੰ, ਸਮੂਹ ਸਿੰਘਾਂ ਨੂੰ ਜਿਨ੍ਹਾਂ ਨੇ ਆਣ ਕੇ ਆਪਣਾ ਵਕਤ ਕੱਢ ਕੇ ਇੱਥੇ ਹਾਜ਼ਰੀਆਂ ਲਵਾਈਆਂ ਨੇ, ਉਹ ਵਧਾਈ ਦੇ ਪਾਤਰ ਨੇ। ਇੰਨੇ ਲਫ਼ਜ਼ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਆ। ਮੇਰੀ ਬੇਨਤੀ ਆ ਸਾਰੇ ਸਿੰਘਾਂ ਨੂੰ ਥੋੜਾ ਜਿਹਾ ਅੱਗੇ ਆ ਜਾਓ। ਡਾਕਟਰ ਅਮਰਜੀਤ ਸਿੰਘ ਉਹਨਾਂ ਨੇ ਬੋਲਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਅਗਲਾ ਪ੍ਰੋਗਰਾਮ ਜੋ ਵੀ ਹੋਏਗਾ ਸਾਰਿਆਂ ਦੀ ਸਹਿਮਤੀ ਦੇ ਨਾਲ ਉਲੀਕਿਆ ਜਾਵੇਗਾ। ਸੋ ਬੇਨਤੀ ਆ ਖਾਲਿਸਤਾਨ ਅਫੇਅਰ ਸੈਂਟਰ ਵਾਸ਼ਿੰਗਟਨ DC ਅੱਜ ਕੱਲ ਸਾਡੇ ਕੋਲ ਹੀ ਰਹਿੰਦੇ ਆ ਡਾਕਟਰ ਸਾਹਿਬ, ਤੇ ਨਿਊਯਾਰਕ ਤੋਂ TV 84 ਵੀ ਉਹਨਾਂ ਦੇ ਵੱਲੋਂ ਜਿਹੜਾ ਆ ਉਹ ਤੁਸੀਂ ਦੇਖਦੇ ਆ ਪੰਥ ਦੀ ਸੇਵਾ ਕਰ ਰਿਹਾ ਆ। ਸੋ ਡਾਕਟਰ ਅਮਰਜੀਤ ਸਿੰਘ ਉਹਨਾਂ ਨੂੰ ਬੇਨਤੀ ਆ ਹਮੇਸ਼ਾ ਹੀ ਅਸੀਂ ਸਾਰੇ ਹੀ ਛੋਟੇ ਵੀ ਤੇ ਵੱਡੇ ਵੀ ਡਾਕਟਰ ਸਾਹਿਬ ਨੇ ਹਮੇਸ਼ਾ ਜਿਹੜਾ ਸਟੈਂਡ ਨਿਸ਼ਾਨਾ ਆਪਣਾ ਉਹ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਆਪਣੀਆਂ ਤਕਰੀਰਾਂ ਸਪੀਚਾਂ ਦੇ ਵਿੱਚ ਸਪਸ਼ਟ ਕੀਤਾ ਆ। ਇਹਨਾਂ ਦੀ ਸਾਰੀ ਜਿਹੜੀ ਲਾਈਫ ਆ ਉਹ ਡੈਡੀਕੇਟ ਕੌਮ ਵਾਸਤੇ, ਕੌਮੀ ਘਰ ਖਾਲਿਸਤਾਨ ਵਾਸਤੇ ਆ। ਸੋ ਬੇਨਤੀ ਆ ਡਾਕਟਰ ਅਮਰਜੀਤ ਸਿੰਘ ਉਹਨਾਂ ਨੂੰ ਉਹ ਆਪ ਜੀ ਦੇ ਨਾਲ ਕੁਝ ਮਿੰਟਾਂ ਵਾਸਤੇ ਜਿਹੜੇ ਆਪਣੇ ਵਿਚਾਰ ਰੱਖਣਗੇ। ਡਾਕਟਰ ਅਮਰਜੀਤ ਸਿੰਘ ਜੀ। जिंदाबाद। जिंदाबाद। वाहिगुरु जी का खालसा, वाहिगुरु जी की फतेह। Brothers and sisters, today United Nations General Assembly session, which is representative body of 194 countries, is being held here, and on this planet one country named India, which has 1,500,000,000 people and which is the fascist country now on the planet. When we talk about the Nazi Germany in the 1930s or Mussolini's fascism, we always said after the gruesome murders of millions and millions of people by these fascist regimes, we said never again, never again. But unfortunately, what is happening today and this august body which is closing its eyes on it, on the contrary, when President Biden says that India deserves to be on the UN Security Council, that shows that how the world is not understanding what the danger of Hindutva and Hinduism is. And today, Sikh nation, 35 million, 75 years ago, we joined Indian Union on the promises that no constitution in India will be accepted which won't be acceptable to the Sikhs. But what happened? They refused to even recognize Sikhs as a separate religion. Article 25B of Indian Constitution clubs Sikhs, Buddhists and Jains as Hindus. That was the time when two Sikh representatives in the Constituent Assembly said, this is betrayal of the promises made to the Sikhs. We reject this constitution. The fact of the matter is that de facto we may be captured in Indian map, but de jure we never accepted Indian constitution. We never accepted Indian constitution. In the last 75 years, one persecution after the other, and in the last 38 years particularly, when Indian state declared
total war on the Sikhs. They attacked our sanctum sanctorum Darbar Sahib with artillery, with planes, and 37 other historical shrines were attacked on the same night. When Sikh nation finally resolved that an independent sovereign nation of Khalistan is the only solution left for us. We had been coming to this United Nations headquarters for the last 38 years without break. This time, Modi is not speaking today. His foreign minister S. Jaishankar. And look at the hypocrisy of Russia. Look at the hypocrisy of India, which is supporting on one hand what the Russia is doing to the Ukraine, which Russia just 2 days ago held a referendum in 4 different parts of Ukraine which Russia occupied. But on the other hand, when Sikhs have decided that through referendum they will decide their fate, one was held in London, then in Rome, then in Paris, and last weekend it was in Toronto, in which over 100,000 Sikhs participated. The government of India has protested to the Canadian government. It has issued an advisory to the Indian citizens and others that it is anti-India propaganda in Canada which is going on. So such a hypocrite country. But my brothers and sisters, one thing should be very clear. Our 10th master, 10th Guru Sahib, Guru Gobind Singh Sahib, which bestowed Khalsa with the sovereignty. We are born kings. We are born Badshah. Khalsa Badshah ja Bagi. It is very clear, and our Guru reminded us, Kau kisi ko raj na de hain, jo le hain, nij bal se le hain. Nobody hands over political power on a platter. You have to snatch it. And our heads bow before over 100,000 our brothers and sisters who laid down their lives for the freedom of Khalistan. Our hearts go towards Tihar jail, where Jathedar Jagtar Singh Hawara is there, where dozens of other Sikh young men, in spite of they being in chains and handcuffs, but still they shout Khalistan Zindabad. And the same spirit is resilient here when all over this place every year we gather here to say that Khalistan is a reality. One day we will liberate our Khalistan between the river Jamuna and Vaga. That is the message from this August place. We don't care what the world certifies about Modi or not recognizes him as a murderer. He is a murderer, and our resolve is to liberate Khalistan, look towards Akal Takht, give 5 slogans up with the message which our martyrs had on their lips when they laid down their lives. Akal Takht to aayi awaaz, Khalistan, Khalistan. 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 Waheguru ji ka Khalsa, Waheguru ji ki Fateh. ਬੋਲੇ ਸੋਨਿਹਾਲ। ਹੈਲੋ ਹੈਲੋ। ਹਾਂਜੀ, ਸਾਡੇ ਕੋਲ ਛੋਟੀਆਂ ਛੋਟੀਆਂ ਬੱਚੀਆਂ ਜੋ ਆਈਆਂ ਕੁਝ ਕਹਿਣਾ ਚਾਹੁੰਦੀਆਂ ਤੇ ਇਹਨਾਂ ਨੂੰ ਕੀ ਪਤਾ ਤੇ ਕੀ ਨੌਲੇਜ ਆ ਇਹ ਦੱਸੂਗੀਆਂ ਜਾਂ ਜੋ ਵੀ ਇਹ ਬੋਲਣਾ ਚਾਹੁੰਦੀਆਂ ਬੇਟੀਆਂ ਨੂੰ ਰਿਕੁਐਸਟ ਆ। Free Khalistan, free. ਉੱਚੀ ਉੱਚੀ। Free Khalistan, free Kashmir. Free Kashmir. Free Khalistan, 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 free Kashmir. Free Kashmir. Loud, loud. Free Khalistan, free Kashmir. 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 ਬੋਲੇ ਸੋਨਿਹਾਲ। ਦੇਖੋ ਛੋਟੀਆਂ ਛੋਟੀਆਂ ਬੱਚੀਆਂ ਫ੍ਰੀ ਖਾਲਿਸਤਾਨ, ਫ੍ਰੀ ਕਸ਼ਮੀਰ
ਸੋ ਸਾਡੇ ਮੁਸਲਮਾਨ ਭੈਣ ਭਰਾ ਜਿਹੜੇ ਆਏ ਆ ਆਪਣੀਆਂ ਬੱਚਿਆਂ ਨੂੰ ਨਾਲ ਲੈ ਕੇ ਆਏ ਆ। ਸੋ ਉਹਨਾਂ ਨੇ ਫ੍ਰੀ ਖਾਲਿਸਤਾਨ ਫ੍ਰੀ ਕਸ਼ਮੀਰ ਦੇ ਨਾਰੇ ਲਾਏ ਆ। ਸੋ ਸਾਡੇ ਪਾਸ ਜਿਹੜਾ ਪਰਮਿਟ ਦੀ ਹੈਗਾ ਟਾਈਮ ਉਹ 3 ਵਜੇ ਤੱਕ ਦਾ ਆ, ਜਿਵੇਂ ਆਪ ਜੀ ਨੂੰ ਠੀਕ ਲੱਗੇ। ਹਲੇ ਸਾਡੇ ਭੈਣ ਭਰਾ ਕਾਫੀ ਆ ਵੀ ਰਹੇ ਆ ਪ੍ਰੋਟੈਸਟ ਦੇ ਵਿੱਚ। ਜਦੋਂ ਤੁਸੀਂ ਕਹੋਗੇ ਆਪਾਂ ਉਦੋਂ ਸਮਾਪਤੀ ਜਿਹੜੀ ਕਰ ਦੇਣੀ ਆ। ਮਾਰੇ ਰਾਉਂਡ ਸਰਕਲ ਆਏ ਥੋੜੇ ਸਰਕਲ ਆਪਾਂ ਪਹਿਲਾਂ ਵਾਂਗੂ ਥੋੜਾ ਜਿਹਾ ਸਰਕਲਾਂ ਦੇ ਵਿੱਚ ਨਾਰੇ ਸਾਰੇ ਲਾਉਂਦੇ ਆ ਸਾਰੇ पहले भी कि दूसरे पहले जो होता कि लास्ट वाले चले जाना ਅਸੀਂ 4 ਦਿਨ ਪਹਿਲਾਂ ਚਲੇ ਜਾਂਦੇ ਆ। वो अच्छा ठीक है ਪ੍ਰੋਟੈਸਟ ਜਿਹੜਾ ਆਗਾਜ਼ ਹੈ ਉਹ ਚੁੱਕਾ ਹੈ। ਸੋ ਮੇਰੇ ਨਾਲ ਇਸ ਟਾਈਮ ਮੌਜੂਦ ਨੇ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੇ ਜਿਹੜੇ ਨੁਮਾਇੰਦੇ ਨੇ, ਉਹ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਆ, ਉਹਨਾਂ ਦੇ ਵਿਚਾਰ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਜੀ ਸਤਿ ਸ੍ਰੀ ਅਕਾਲ, ਬਹੁਤ ਸ਼ੁਕਰੀਆ ਟੀਵੀ 84 ਦਾ। ਔਰ ਅੱਜ ਇੰਡੀਅਨ ਪ੍ਰਾਈਮ ਮਿਨਿਸਟਰ ਦੀ ਫੋਰਨ ਮਿਨਿਸਟਰ ਦੀ ਸਪੀਚ ਹੋ ਰਹੀ ਹੈ ਯੂਨਾਈਟਿਡ ਨੇਸ਼ਨ ਦੇ ਅੰਦਰ। ਔਰ ਉਸ ਟਾਈਮ ਤੇ ਖਾਲਿਸਤਾਨ ਦੀ ਡਿਮਾਂਡ ਕਰਨ ਵਾਸਤੇ ਸਿੱਖ ਸੈਂਕੜਿਆਂ ਦੀ ਤਾਦਾਦ ਵਿੱਚ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਮੌਜੂਦ ਹਨ। ਇਹਨਾਂ ਦੇ ਨਾਲ ਕਸ਼ਮੀਰੀ ਵੀ ਆਪਣੀ ਆਜ਼ਾਦੀ ਵਾਸਤੇ ਬਾਹਰ ਨਿਕਲੇ ਹੋਏ। ਮੈਂ ਸਮਝਦਾ ਅੱਜ ਦੇਖੋ 77th ਇਹ ਯੂਨਾਈਟਿਡ ਨੇਸ਼ਨ ਦਾ ਸੈਸ਼ਨ ਜਾ ਰਿਹਾ। ਯੂਨਾਈਟਿਡ ਨੇਸ਼ਨ ਜਿਸ ਮਕਸਦ ਵਾਸਤੇ ਬਣਾਇਆ ਗਿਆ ਸੀ ਕਿ ਜਿੱਥੇ ਵੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਹਨ ਉਹਦੇ ਵਾਸਤੇ ਯੂਨਾਈਟਿਡ ਨੇਸ਼ਨ ਜਿਹੜਾ ਕੰਮ ਕਰੇਗਾ। ਮਗਰ ਇਹ ਬੜੀ ਬਦਕਿਸਮਤੀ ਹੈ ਕਿ ਅੱਜ ਉਹਨਾਂ ਦੀ ਪ੍ਰਾਇੋਰਟੀਜ਼ ਜਿਹੜੀਆਂ ਨੇ 17 ਪ੍ਰਾਇੋਰਟੀਜ਼ ਔਰ ਹਿਊਮਨ ਰਾਈਟਸ ਦਾ ਇਸ਼ੂ ਜਿਹੜਾ ਉਹ 60 ਨੰਬਰ ਤੇ ਚਲੇਗਾ 16 ਤੇ ਜਿਹੜਾ ਬੜਾ ਹੀ ਇੱਕ ਫਿਕਰ ਵਾਲੀ ਗੱਲ ਹੈ ਕਿ ਜਿਸ ਮਕਸਦ ਵਾਸਤੇ ਇਹ ਇੰਸਟੀਟਿਊਸ਼ਨ ਬਣਾਇਆ ਗਿਆ ਸੀ ਉਹ ਕੰਮ ਪ੍ਰੋਪਰਲੀ ਉਹ ਨਹੀਂ ਕਰ ਰਹੇ। ਸਿੱਖਾਂ ਦਾ ਅਗਰ ਦੇਖਿਆ ਜਾਵੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਜੈਨੋਸਾਈਡ ਕੀਤੀ ਗਈ ਹੈ ਔਰ ਕਨਸਟੈਂਟਲੀ ਇਹ ਕੰਮ ਹਾਲੀ ਵੀ ਪੰਜਾਬ ਵਿੱਚ ਇੰਡੀਅਨ ਹੈਲਥ ਪੰਜਾਬ ਵਿੱਚ ਜਿਹੜਾ ਇਹ ਸਿਲਸਿਲਾ ਜਾ ਰਿਹਾ ਸਿੱਖਾਂ ਤੇ ਬਹੁਤ ਜ਼ੁਲਮ ਕੀਤਾ ਜਾ ਰਿਹਾ ਹੈ। ਇਹ ਜਿੰਨੇ ਵੀ ਤੁਹਾਨੂੰ ਸਾਥੀ ਇੱਥੇ ਨਜ਼ਰ ਆਉਂਦੇ ਨੇ ਇੱਕ ਸ਼ੌਕ ਦੀ ਵਜ੍ਹਾ ਤੇ ਇੱਥੇ ਨਹੀਂ ਬੈਠੇ ਹੋਏ ਜਾਂ ਕਿਸੇ ਸ਼ੌਕ ਦੀ ਵਜ੍ਹਾ ਤੋਂ ਬਾਹਰ ਨਹੀਂ ਨਿਕਲੇ। ਉਹ ਬਾਹਰ ਨਿਕਲੇ ਅਗਰ ਉਹ ਕੈਮਰੇ ਦੇ ਸਾਹਮਣੇ ਆਉਂਦੇ ਨੇ ਤਾਂ ਆਪਣੀ ਜਾਨ ਤੇ ਖੇਡ ਕੇ ਕੰਮ ਕਰ ਰਹੇ ਨੇ। ਅਗਰ ਕੋਈ ਬੰਦਾ ਆਪਣੀ ਜਾਨ ਤੇ ਖੇਡ ਕੇ ਕੰਮ ਕਰਦਾ ਹੈ ਤਾਂ ਫਿਰ ਅੰਦਾਜ਼ਾ ਲਾ ਲੈਣਾ ਚਾਹੀਦਾ ਇਸ ਤਰ੍ਹਾਂ ਦੇ ਇੰਸਟੀਟਿਊਸ਼ਨ ਦੇ ਕਿ ਉਹਨਾਂ ਵਾਸਤੇ ਜਿਹੜੀ ਉਹਨਾਂ ਦੀ ਡਿਮਾਂਡਸ ਹਨ ਜਿਹੜੀ ਉਹਨਾਂ ਦੀ ਆਜ਼ਾਦੀ ਹੈ ਉਹ ਆਪਣੀ ਜ਼ਿੰਦਗੀ ਤੋਂ ਵੱਧ ਕੇ ਹੈ। ਇਸ ਵਾਸਤੇ 1984 ਵਿੱਚ ਜਿੰਨਾ ਕਤਲੇਆਮ ਕੀਤਾ ਗਿਆ ਸਿੱਖਾਂ ਦਾ ਆਪਣੀ ਆਜ਼ਾਦੀ ਵਾਸਤੇ ਜਿੰਨੀਆਂ ਉਹਨਾਂ ਜਾਨਾਂ ਦਿੱਤੀਆਂ ਔਰ ਇੰਨੇ ਸਾਲ ਗੁਜ਼ਰਨੇ ਤੋਂ ਬਾਅਦ ਵੀ ਅਗਰ ਕੋਈ ਤਹਿਰੀਕ ਖਤਮ ਨਹੀਂ ਹੋ ਰਹੀ ਬਲਕਿ ਉਹ ਵੱਧ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਕਿਸੇ ਵੀ ਹੱਥਕੰਡੇ ਨੂੰ ਇਸਤੇਮਾਲ ਕਰਨ ਦੇ ਬਾਵਜੂਦ ਤੁਸੀਂ ਉਸ ਤਹਿਰੀਕ ਨੂੰ ਖਤਮ ਨਹੀਂ ਕਰ ਸਕਦੇ। ਜਿੰਨਾ ਉਹਨੂੰ ਦਬਾਓਗੇ ਉਨਾ ਉਹ ਵਧੇਗਾ। ਤੁਸੀਂ ਪਿਛਲੇ ਵੀਕ ਦੇਖਿਆ ਕੈਨੇਡਾ ਵਿੱਚ ਜਿਹੜਾ ਰੈਫਰੈਂਡਮ ਹੋਇਆ ਉਹਦੇ ਵਿੱਚ
ਲੱਖਾਂ ਦੀ ਤਾਦਾਦ ਵਿੱਚ ਸਿੱਖ ਬਾਹਰ ਨਿਕਲੇ ਨੇ, ਉਹਨਾਂ VOTING ਆਪਣਾ ਰਾਈਟ ਇਸਤੇਮਾਲ ਕੀਤਾ ਔਰ ਤੁਸੀਂ ਦੇਖੋ ਯੂਥ ਵੀ ਨਾਲ ਸੀ ਔਰ ਜਿਹੜੇ ਬੜੇ ਪੀਸਫੁਲ ਇੱਕ ਪ੍ਰੋਟੈਸਟ ਹੋਇਆ, ਬਜ਼ੁਰਗ, ਬੱਚੇ, ਖਵਾਤੀਨ, ਹਰ ਕਿਸਮ ਦੇ ਲੋਕਾਂ ਉਸ ਰੈਫਰੈਂਡਮ ਵਿੱਚ ਜਿਹੜਾ ਉਹ ਪਾਰਟਿਸਿਪੇਟ ਕੀਤਾ ਔਰ ਆਜ਼ਾਦੀ ਵਾਸਤੇ ਜਿਹੜਾ ਉਹ ਵੋਟ ਦਿੱਤਾ। ਯੂਨਾਈਟਿਡ ਨੇਸ਼ਨ ਅੱਗੇ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਕਸ਼ਮੀਰੀਆਂ ਨਾਲ ਵੀ ਹੁਣ 70 ਸਾਲ ਤੋਂ ਜ਼ਿਆਦਾ ਹੋ ਗਿਆ, ਉਹਨਾਂ ਦੀ ਆਜ਼ਾਦੀ ਵਾਸਤੇ ਤੁਸੀਂ ਵਾਅਦਾ ਕੀਤਾ ਸੀ, ਉਹ ਵੀ ਪੂਰਾ ਨਹੀਂ ਹੋਇਆ। ਸਿੱਖ ਸਾਲ ਵਿੱਚ ਕਈ ਬਾਰ ਇਸ ਇੰਸਟੀਟਿਊਸ਼ਨ ਦੇ ਸਾਹਮਣੇ ਇਕੱਠੇ ਹੋ ਕੇ ਦੁਨੀਆ ਦਾ ਜ਼ਮੀਰ ਜਗਾਉਣ ਦੀ ਕੋਸ਼ਿਸ਼ ਕਰਦੇ ਨੇ। ਮੈਂ ਸਮਝਦਾ ਕਿ ਦੁਨੀਆ ਨੂੰ ਇਹਨਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ। They should take whatever the measurement they need to take, otherwise this will get worse. अगर ये चीज़ पीसफुल तो हट के अगर दूसरी साइड पे जाती है तो मैं समझदा कि ना इंडिया वास्ते अच्छा होगा, ना साडे रीजन वास्ते अच्छा होगा और ना दुनिया वास्ते अच्छा होगा। जिथे भी आज़ादी दी तहरीक और जेन्युइन तहरीक, खालिस्तान तहरीक फेक तहरीक होंदी है कि जिथे बहुत चंद किस्म के लोग होवन, मगर एक चीज़ ऑन ग्राउंड इंडिया विच भी लखां दी तादाद विच मौजूद है। ओवरसीज विच मेजॉरिटी खालिस्तान तहरीक दे जेड़े हामी उन्हां दी है। इस तहरीक नूं तुसीं दबा नहीं सकते। ये दिन ब दिन जिन्ना तुसीं जुल्म करोगे ये होर वधेगी। ते आई थिंक इट्स बेटर टू टेक एक्शन नाउ और इन्हां दी जेड़ी डिमांड है उसनूं फुलफिल किया जाए और खालिस्तान जेड़ी आज़ादी है उन्होंने दिती जाए ताकि वो भी एक बावकार आज़ाद मुल्क के तौर पर दुनिया दे अपना जो है वो किरदार अदा कर सकें। थैंक यू। ਮੇਰੇ ਨਾਲ ਭਾਈ ਹਿੰਮਤ ਸਿੰਘ ਜੀ ਮੌਜੂਦ ਨੇ, ਆਓ ਗੱਲਬਾਤ ਕਰਦੇ ਹਾਂ ਜੀ। ਭਾਈ ਸਾਹਿਬ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੀ ਕਹਿਣਾ ਚਾਹੋਗੇ? ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਿੱਖ ਕੋਆਰਡੀਨੇਸ਼ਨ ਕਮੇਟੀ ਅਮਰੀਕਾ ਔਰ ਵਰਲਡ ਸਿੱਖ ਪਾਰਲੀਮੈਂਟ ਦੀ ਸੈਲਫ ਡਿਟਰਮੀਨੇਸ਼ਨ ਕਾਉਂਸਲ ਵੱਲੋਂ ਪਹੁੰਚੇ ਆ ਯੂਨਾਈਟਿਡ ਨੇਸ਼ਨ ਦੇ ਅੱਗੇ, ਜਿੱਥੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਅੱਜ ਚੱਲ ਰਹੇ ਸੈਸ਼ਨ ਦੇ ਵਿੱਚ ਸੰਬੋਧਨ ਕਰਨਾ ਸੀ। ਭਾਵੇਂ ਕਿ ਉਹ ਖਾਲਿਸਤਾਨੀਆਂ ਦੇ ਵਿਰੋਧ ਤੋਂ ਡਰਦਾ ਹੋਇਆ ਅੱਜ ਇੱਥੇ ਨਹੀਂ ਪਹੁੰਚਿਆ, ਪਰ ਉਹਦੇ ਮਿਨਿਸਟਰੀ ਆਫ ਅਫੇਅਰ ਤੋਂ ਕੁਝ ਚੁਣਿੰਦੇ ਨੁਮਾਇੰਦਾ ਜਿਹੜੇ ਆ, ਅੰਬੈਸਡਰ ਜਿਹੜਾ ਇੰਡੀਅਨ ਐਮਬੈਸੀ ਦਾ ਵਰਜੀਨੀਆ ਦੇ ਵਿੱਚ ਜਿਹੜਾ ਸਥਿਤ ਆ, ਉਹ ਵੀ ਇੱਥੇ ਪਹੁੰਚਿਆ। ਉਹ ਵੀ ਸਾਡਾ ਵਿਰੋਧ ਚੱਲ ਕੇ ਗਿਆ ਆ। ਅਸੀਂ ਅੱਜ ਜ਼ੋਰਦਾਰ ਪ੍ਰੋਟੈਸਟ ਜਿੱਥੇ ਕਰ ਰਹੇ ਆ ਕਿ ਭਾਰਤੀ ਕਬਜ਼ੇ ਦੇ ਵਿੱਚ ਜੋ ਖਾਲਿਸ ਜਿਹੜਾ ਸਾਡਾ ਪੰਜਾਬ ਆ ਉਹ ਆਜ਼ਾਦ ਹੋਣਾ ਚਾਹੀਦਾ ਆ। ਸਾਡੀ ਗੁਲਾਮੀ ਦੇ ਸੰਗਲਾਂ ਨੂੰ ਤੋੜਨ ਲਈ ਅੱਜ ਦੁਨੀਆ ਦੀ ਪੰਚਾਇਤ ਯੂਨਾਈਟਿਡ ਨੇਸ਼ਨ ਦੇ ਅੱਗੇ ਸਿੱਖ ਜਿਹੜੀ ਵੱਡੀ ਤਾਦਾਦ ਵਿੱਚ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਗਤਾਂ ਪਹੁੰਚੀਆਂ ਹੋਈਆਂ ਆ, ਵਿਰੋਧ ਕਰ ਰਹੀਆਂ ਆ। ਔਰ ਨਾਲ ਦੀ ਨਾਲ ਜੋ ਸਾਡੇ ਪੋਲੀਟੀਕਲ ਪ੍ਰਿਜ਼ਨਰ ਬੰਦੀ ਸਿੰਘ ਆ, ਉਹਨਾਂ ਦੀ ਵੀ ਅਸੀਂ ਜੋ ਇੱਥੇ ਆਵਾਜ਼ ਨੂੰ ਬੁਲੰਦ ਕੀਤਾ ਜਾ ਰਿਹਾ ਆ ਕਿ ਸਾਡੇ ਉਹ ਬੰਦੀ ਸਿੰਘ ਵੀ ਰਿਹਾ ਹੋਣੇ ਚਾਹੀਦੇ ਆ। ਤੋਂ ਪੰਜਾਬ ਦੇ ਵਿੱਚ ਸਾਡੇ ਨੌਜਵਾਨ ਬਹੁਤ ਸਰਗਰਮ ਆ, ਜਿਵੇਂ ਕਿ ਆਪ ਜੀ ਨੇ ਦੇਖਿਆ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਰੀਸੈਂਟਲੀ ਵਿਦੇਸ਼ ਤੋਂ ਗਏ ਆ, ਉੱਤੇ ਨੌਜਵਾਨੀ ਦੇ ਵਿੱਚ ਇੱਕ ਅਲਖ ਜਗਾ ਦਿੱਤੀ ਆ। ਤਾਂ ਮੈਂ ਸਮਝਦਾ ਸਾਡੀਆਂ ਸਾਰੀਆਂ ਜਥੇਬੰਦੀਆਂ ਨੂੰ, ਨੌਜਵਾਨਾਂ ਨੂੰ ਜਗ੍ਹਾ ਦੇਣੀ ਚਾਹੀਦੀ, ਸਪੋਰਟ ਕਰਨੀ ਚਾਹੀਦੀ, ਤਾਂ ਕਿ ਆਪਣੀ ਕੌਮ ਦੇ ਜਿਹੜੇ ਨੌਜਵਾਨ ਆ ਉਹ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਦਾ ਜੇ ਖੰਡੇ ਬਾਟੇ ਦੀ ਚਲਾਈ ਹੋਈ ਮਰਿਆਦਾ ਪੌਲ ਉਹ ਛੱਕ ਕੇ ਅਨੰਦਪੁਰ ਸਾਹਿਬ ਦੇ ਵਾਸੀ ਹੋ ਕੇ ਦੇਸ਼ ਕੌਮ ਦੀ ਸੇਵਾ ਕਰਨ। ਤੋਂ ਅੱਜ ਅਸੀਂ ਭਾਰਤੀ ਹਕੂਮਤ ਨੂੰ ਸਮੂਹ ਜਥੇਬੰਦੀਆਂ ਜਿਹੜਾ ਵਿਰੋਧ ਕਰਕੇ ਮੈਸੇਜ ਦੇ ਰਹੀਆਂ ਕਿ ਭਾਰਤ ਦੇ ਕਬਜ਼ੇ ਦੇ ਵਿੱਚੋਂ ਪੰਜਾਬ ਇੱਕ ਦਿਨ ਆਜ਼ਾਦ ਹੋਣਾ ਆ ਔਰ ਤੁਹਾਡੀਆਂ ਵਧੀਕੀਆਂ ਜਿਹੜੀਆਂ ਉਹ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਖਾਲਿਸਤਾਨ ਜਿੰਦਾਬਾਦ। ਫਿਰ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਭਾਈ ਬਲਜਿੰਦਰ ਸਿੰਘ ਜੀ, ਆਓ ਗੱਲਬਾਤ ਕਰਦੇ ਹਾਂ ਜੀ। ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਯੂਐਨਓ ਦਾ ਸੈਸ਼ਨ
ਇੱਥੇ ਸਾਰੀਆਂ ਕੰਟਰੀਆਂ ਦੇ ਨੁਮਾਇੰਦੇ ਆਉਂਦੇ ਨੇ ਸਾਲ ਵਿੱਚ ਇੱਕ ਵਾਰੀ। ਅੱਜ ਇੱਥੇ ਜੋ ਭਾਰਤੀ ਸਟੇਟ ਆ ਉਹਦੇ ਨੁਮਾਇੰਦੇ ਨੇ ਬੋਲਣਾ ਕਿ ਸਿੱਖ ਕੌਮ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ ਕਿ ਭਾਈ ਅਸੀਂ ਭਾਰਤ ਨਾਲ ਨਹੀਂ ਰਹਿਣਾ, ਕਿਉਂਕਿ 1947 ਤੋਂ ਲੈ ਕੇ ਅੱਜ ਤੱਕ ਭਾਰਤ ਨੇ ਹਮੇਸ਼ਾ ਸਿੱਖ ਕੌਮ ਦੇ ਨਾਲ ਤੇ ਪੰਜਾਬ ਦੇ ਨਾਲ ਬੇਈਮਾਨੀ ਵਾਲਾ ਵਰਤੀਰਾ ਰੱਖਿਆ ਹੈ। ਹਮੇਸ਼ਾ ਪੰਜਾਬ ਨੂੰ ਤੇ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਕਰਕੇ 1947 ਤੋਂ ਲੈ ਕੇ ਅੱਜ ਤੱਕ ਕੋਈ ਇਹੋ ਜਿਹਾ ਸੂਰਜ ਨਹੀਂ ਚੜ੍ਹਿਆ ਜਿੱਦਣ ਅਸੀਂ ਆਜ਼ਾਦੀ ਦਾ ਨਿੱਘ ਬਣਿਆ ਹੋਵੇ। ਸੋ ਜੂਨ 1984 ਤੋਂ ਬਾਅਦ ਸਿੱਖਾਂ ਕੋਲ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ, ਖਾਲਿਸਤਾਨ ਦੇ ਸੰਘਰਸ਼ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਹੈ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਕੌਮ ਨੂੰ ਕੌਮ ਦਾ ਘਰ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਕੈਨੇਡਾ ਤੋਂ ਜਿਹੜੇ ਮਨਵੀਰ ਸਿੰਘ ਜਿਹੜੇ ਟੀਵੀ 84 ਦੇ ਬਿਊਰੋ ਚੀਫ ਨੇ ਉਹ ਸਾਡੇ ਨਾਲ ਇੱਥੇ ਇਸ ਪ੍ਰੋਟੈਸਟ ਵਿੱਚ ਪਹੁੰਚ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਮਨਵੀਰ ਸਿੰਘ ਜੀ, ਕੀ ਕਹਿਣਾ ਚਾਹੋਗੇ? ਯੂਐਨ ਦਾ ਜਿਹੜਾ ਅਸੈਂਬਲੀ ਸੈਸ਼ਨ ਜਿਹੜਾ ਸ਼ੁਰੂ ਹੋਇਆ ਹੈ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ, ਇੰਡੀਆ ਹਮੇਸ਼ਾ ਦੁਨੀਆ ਦੇ ਵਿੱਚ ਆਪਣਾ ਜਿਹੜਾ ਘਿਨਾਉਣਾ ਚਿਹਰਾ ਉਹਨੂੰ ਐਜ਼ ਅ ਵਿਸ਼ਵ ਗੁਰੂ, ਐਜ਼ ਅ ਵਰਲਡ ਪਾਵਰ, ਐਜ਼ ਅ ਬਿਗੇਸਟ ਔਰ ਲਾਰਜੈਸਟ ਡੈਮੋਕ੍ਰੇਸੀ ਆ ਜਿਹੜਾ ਹਮੇਸ਼ਾ ਪੋਰਟਰੇਟ ਕਰਦਾ। ਪਰ ਸਿੱਖ ਕੌਮ ਤੇ ਹੋਰ ਤਮਾਮ ਜਿਹੜੀਆਂ ਘੱਟ ਗਿਣਤੀਆਂ ਨੇ ਸਾਊਥ ਏਸ਼ੀਅਨ ਸਬ ਕੰਟੀਨੈਂਟ ਦੀਆਂ, ਉਹ ਅੱਜ ਇੱਥੇ ਯੂਐਨ ਦੇ ਮੋਹਰੇ ਜਿਹੜਾ ਨਿਊਯਾਰਕ ਸਿਟੀ ਦੇ ਵਿੱਚ ਮੇਨ ਦਫ਼ਤਰ ਹੈ ਯੂਨਾਈਟਿਡ ਨੇਸ਼ਨਸ ਦਾ, ਇਸ ਨਾਜ਼ੀ ਰਜੀਮ ਦੇ ਮੋਹਰੋਂ ਜਿਹੜਾ ਇਹਨਾਂ ਦੇ ਚਿਹਰੇ ਦੇ ਉੱਤੇ ਇੱਕ ਸ਼ਰਾਫਤ ਦਾ ਨਕਾਬ ਇਹਨਾਂ ਨੇ ਪਾਇਆ ਹੋਇਆ, ਉਹਨੂੰ ਲਾਹਣ ਦੇ ਲਈ ਇਕੱਠਾ ਹੋਇਆ। ਸੋ ਇੱਥੇ ਬੜੀ ਚੜ੍ਹਦੀ ਕਲਾ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ। ਅਸੀਂ ਵੀ ਕੈਨੇਡਾ ਤੋਂ ਜਿਹੜਾ ਆਪਣਾ ਸਿੰਘਾਂ ਦੇ ਨਾਲ ਪਹੁੰਚੇ ਆ, ਔਰ ਹੋਰ ਇੱਥੇ ਟਰਾਈ ਸਟੇਟ ਨਿਊਯਾਰਕ ਦੀ ਸਾਰੀ ਸੰਗਤ ਹੈ ਜਿਹੜੀ ਸਾਡੇ ਨਾਲ ਹੋਰ ਵੀ ਜਿਹੜੇ ਮੂਲਾਂ ਦੇ ਜਿਹੜੇ ਵੀ ਲੋਕ ਹਿੰਦੁਸਤਾਨ ਦੇ ਉਸ ਦੰਭੀ ਨਕਸ਼ੇ ਦੀ ਕੈਦ ਦੇ ਵਿੱਚ ਆਪਣਾ ਜੀਵਨ ਨਿਰਵਾਹ ਕਰ ਰਹੇ ਨੇ ਤੇ ਆਜ਼ਾਦੀ ਲਈ ਯਤਨਸ਼ੀਲ ਨੇ, ਉਹਨਾਂ ਦੇ ਨਾਲ ਰਲ ਕੇ ਅਸੀਂ ਸਾਂਝਾ ਪ੍ਰੋਟੈਸਟ ਅੱਜ ਕਰ ਰਹੇ ਹਾਂ ਜੀ। ਥੈਂਕ ਯੂ ਸੋ ਮਚ। ਵਾਹਿਗੁਰੂ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਵਿੰਦਰ ਸਿੰਘ ਬਾਜਵਾ ਜੀ ਵੀ ਸਾਡੇ ਨਾਲ ਮੌਜੂਦ ਨੇ। ਆਓ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਅੱਜ ਅਸੀਂ ਇੱਥੇ ਯੂਐਨ ਦੇ ਸਾਹਮਣੇ ਫਿਰ ਇਕੱਠੇ ਹੋਏ ਹਾਂ ਕਿਉਂਕਿ ਮੋਦੀ ਜਿਹੜਾ ਹੈਗਾ, ਜਿਹੜਾ ਇੱਕ ਕਿਲਰ ਹੈਗਾ ਵਾ ਮੁਸਲਮਾਨਾਂ ਦਾ, ਜਿਹੜਾ ਘੱਟ ਗਿਣਤੀਆਂ ਦਾ ਤੇ ਹਿੰਦੁਸਤਾਨ ਦਾ ਜਿਹੜਾ ਉਹ ਪ੍ਰਾਈਮ ਮਿਨਿਸਟਰ ਸਿਸਟਮ ਹੈਗਾ ਜਿਹੜਾ, ਤੇ ਉਹ ਇੱਥੇ ਯੂਐਨ 'ਚ ਆਇਆ ਤੇ ਉਹਦੇ ਅਗੇਂਸਟ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕਿਉਂਕਿ ਇੰਨੇ ਵਰਿਆਂ ਤੋਂ ਸਾਡੇ ਜਿਹੜੇ ਸਿੰਘ ਨੇ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਨੇ ਆਪਣੀ ਜਿਹੜੀ ਟਰਮਸ ਵੀ ਪੂਰੀਆਂ ਕਰ ਲਈਆਂ ਹੋਈਆਂ, ਉਸ ਦੇ ਬਾਵਜੂਦ ਉਹ ਉਹਨਾਂ ਨੂੰ ਰਿਲੀਜ਼ ਨਹੀਂ ਕਰ ਰਹੇ। ਸਾਡੇ ਹੱਕ ਸਾਰੇ ਦੱਬ ਰਹੇ ਨੇ, ਭਾਵੇਂ ਉਹ ਸਿੱਖ ਹੋਣ, ਮੁਸਲਮਾਨ ਹੋਣ, ਬਾਕੀ ਮਾਈਨੋਰਿਟੀਜ਼ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ, ਹਰੇਕ ਕਿਸੇ ਨੂੰ ਉਹ ਮਾਰ ਰਹੇ ਨੇ, ਕੁੱਟ ਰਹੇ ਨੇ, ਉੱਥੇ ਜੇਲ੍ਹਾਂ 'ਚ ਬੰਦ ਕਰ ਰਹੇ ਨੇ। ਉਹੀ ਉਹਨਾਂ ਦਾ ਇੱਕੋ ਹੀ ਹੈਗਾ ਵੀ ਅਸੀਂ ਹਿੰਦੀ ਤੇ ਹਿੰਦੁਸਤਾਨ ਜਿਹੜਾ ਡਿਕਲੇਅਰ ਕਰਨਾ ਇਹਨੂੰ, ਤੇ ਉਹਦੇ ਲਈ ਉਹ ਕੰਮ ਕਰ ਰਹੇ ਨੇ ਤੇ ਬਾਕੀ ਸਾਰੀ ਮਾਈਨੋਰਿਟੀਜ਼ ਨੂੰ ਜਿਹੜੇ ਹੈਗੇ ਆ ਦੱਬ ਰਹੇ ਨੇ। ਲੇਕਿਨ ਜਿਹੜਾ ਸੰਸਾਰ ਉਹਨੂੰ ਸ਼ੋਅ ਕਰ ਰਹੇ ਨੇ ਕਿ ਅਸੀਂ ਬਹੁਤ ਵੱਡੀ ਡੈਮੋਕ੍ਰੇਸੀ ਹੈਗੇ। ਅਸੀਂ ਉਹਨਾਂ ਦਾ ਜਿਹੜਾ ਝੂਠਾ ਜਿਹੜਾ ਚਿਹਰਾ ਹੈਗਾ, ਜਿਹੜਾ ਕਾਤਲਾਂ ਦਾ ਜਿਹੜਾ ਚਿਹਰਾ, ਉਹ ਨੰਗਾ ਕਰਨ ਇੱਥੇ ਆਏ ਹੈਗੇ ਆ ਤੇ ਉਹਦੇ ਲਈ ਅਸੀਂ ਪ੍ਰੋਟੈਸਟ ਕਰ ਰਹੇ ਹੈਗੇ। ਤੇ ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ।